ਥੋੜ੍ਹੇ ਟਾਈਮ ਬਾਅਦ, ਥੋੜ੍ਹੇ ਸਮੇਂ ਬਾਅਦ ਜਿਹੜਾ ਬੰਦਾ ਮਿਹਨਤੀ ਹੈ ਉਹਨੂੰ ਇਹ ਸਿਸਟਮ ਕਾਮਯਾਬ ਕਰ ਹੀ ਦਿੰਦਾ ਹੈ। ਨਿਆਂ, ਜਸਟਿਸ ਹੈ, ਬਰਾਬਰਤਾ ਹੈ ਬਹੁਤ ਮਾਮਲਿਆਂ ਦੇ ਵਿੱਚ, ਔਰ ਕਹਿ ਸਕਦੇ ਹਾਂ ਕਿ ਜਿਹੜਾ ਬੰਦਾ ਮਿਹਨਤੀ ਹੈ ਉਹ ਅਖੀਰ ਉਸ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਜਿਹੜੀ ਮੰਜ਼ਿਲ ਨੂੰ ਸੋਚ ਕੇ ਕਿਸੇ ਦਿਨ ਉਹ ਦੋ ਬੈਗਾਂ ਨਾਲ ਇਹਨਾਂ ਮੁਲਕਾਂ ਦੇ ਵਿੱਚ ਉਤਰਦਾ ਹੈ। ਖੈਰ, ਪਰ ਇਸੇ ਦਰਮਿਆਨ ਕੰਮਕਾਜ ਦੇ ਦਰਮਿਆਨ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਐਕਸਪਲੋਇਟ ਕੀਤਾ ਜਾਂਦਾ, ਉਹਨਾਂ ਦਾ ਸ਼ੋਸ਼ਣ ਹੁੰਦਾ। ਅਜਿਹੀ ਹੀ ਇੱਕ ਘਟਨਾ ਦੇ ਉੱਤੇ ਗੱਲਬਾਤ ਕਰਾਂਗੇ। ਜੋੜੇ ਨੂੰ ਸਜ਼ਾ ਹੋਈ ਹੈ, ਤੇ ਜਦੋਂ ਆਪਾਂ ਗੱਲਬਾਤ ਸਵੇਰੇ ਕਰ ਰਹੇ ਸੀ ਇਸ ਖਬਰ ਨੂੰ ਲੈ ਕੇ, ਤਾਂ ਉਦੋਂ ਵੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਇਸ ਘਟਨਾ ਦੇ ਵਿੱਚ, ਉਹਨੇ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਕੀ ਇਨਸਾਨ ਇੰਨਾ ਵੀ ਲਾਲਚ ਦੀ ਖੱਡ ਦੇ ਵਿੱਚ ਡਿੱਗ ਸਕਦਾ ਹੈ। ਕੰਮਕਾਜ ਦੇ ਦਰਮਿਆਨ ਤੁਹਾਡੇ ਨਾਲ ਕਿਸੇ ਨੇ ਅਜਿਹਾ ਕੀਤਾ ਹੋਵੇ, ਕੋਈ ਧੋਖਾਧੜੀ, ਕੋਈ ਸ਼ੋਸ਼ਣ ਜਾਂ ਤੁਹਾਡੇ ਪੈਸੇ ਮਾਰੇ ਹੋਣ, ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕੰਮਕਾਜ ਦੇ ਦਰਮਿਆਨ ਤੁਹਾਨੂੰ ਲੱਗਿਆ ਹੋਵੇ ਕਿ ਤੁਸੀਂ ਤਾਂ ਉਹਨੂੰ ਆਪਣਾ ਮੰਨਿਆ ਸੀਗਾ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਤੁਹਾਡੇ ਪੈਸੇ ਨਹੀਂ ਦਿੱਤੇ ਗਏ, ਤਾਂ ਤੁਸੀਂ ਉਹ ਵੀ ਘਟਨਾ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇੱਕ ਅਹਿਮ ਕਹਿ ਸਕਦੇ ਹਾਂ ਵੀ ਆਪਣੀ ਇਹ ਜਿਹੜੀ ਗੱਲਬਾਤ ਜੀ, ਸ਼ੋਸ਼ਣ ਹੋ ਜਾਂਦਾ। ਸ਼ੋਸ਼ਣ ਕਰਨ ਵਾਲੇ ਜਿਹੜੇ ਉਹ ਬੰਦੇ ਮਾੜੇ ਹੁੰਦੇ, ਆਪਾਂ ਨੂੰ ਪਤਾ ਹੀ ਹੈ ਜੀ, ਇਹ ਆਪਾਂ ਜਾਣਦੇ ਹੀ ਹਾਂ। ਇਸ ਦੇ ਬਾਰੇ ਕਈ ਵਾਰੀ ਜਿਹੜੀ ਉਹ ਗੱਲਬਾਤ ਹੋਈ ਹੋਊਗੀ, ਦੱਸਦੇ ਹੀ ਆ ਸਾਰੇ ਜਾਣੇ ਵੀ ਕਿੱਦਾਂ ਆ, ਕਿਵੇਂ ਆ। ਪਰ ਏਦਾਂ ਆ ਪ੍ਰਵੀਨ ਵੀ, ਇਹ ਜਿਹੜੀ ਅੱਜ ਖਬਰ ਆਈ ਆ, ਇਹ ਨਹੀਂ ਆ ਵੀ ਕੋਈ ਨਵੇਕਲੀ ਆ, ਹਾਂਜੀ, ਕੋਈ ਪਹਿਲੀ ਵਾਰੀ ਜਿਹੜੀ ਉਹ ਹੋਈ ਆ, ਜਾਂ ਇਹ ਜੋੜੇ ਨੇ ਜਾਂ ਕਿਸੇ ਇਕੱਲੇ ਪੰਜਾਬੀ ਜੋੜੇ ਦਾ ਹੀ ਜਾਂ ਪੰਜਾਬੀਆਂ ਦਾ ਹੀ ਇਕੱਲਾ ਇਹ ਕੰਮ ਆ। ਇਹ ਦੁਨੀਆ ਦੇ ਵਿੱਚ ਫਿਤਰਤ ਆਮ ਹੀ ਆ, ਕਾਮਨ ਹੀ ਆ। ਜਿਹਦਾ ਜ਼ੋਰ ਚੱਲਦਾ ਉਹ ਚਲਾ ਲੈਂਦਾ। ਉਹ ਚਾਹੇ ਇੱਥੇ ਬੈਠਾ, ਚਾਹੇ ਆਪਾਂ ਉੱਥੇ ਦੀ ਪੰਜਾਬ ਦੀ ਗੱਲ ਕਰ ਲਓ, ਤੇ ਚਾਹੇ ਕੋਈ ਕਰੋੜਾਂ ਅਰਬਾਪਤੀ ਹਿੰਦੂਜਾ ਗਰੁੱਪ ਵਰਗੇ ਹੋਣ, ਉਹ ਵੀ ਨਹੀਂ ਛੱਡਦੇ ਜੀ। ਇਹ ਇੱਕ ਪਤਾ ਨਹੀਂ ਅਜਿਹੀ ਕਿਹੜੀ ਫਿਤਰਤ ਹੈ ਇਨਸਾਨ ਦੇ ਅੰਦਰ। ਉਹ ਤਾਂ ਦੇਖੋ ਹਰ ਇੱਕ ਜਣਾ ਚੰਗੇ ਜੀਵਨ ਜਾਚ ਦੀ ਗੱਲ ਕਰਦਾ, ਹਰ ਇੱਕ ਚੀਜ਼ ਇਸ ਹਿਸਾਬ ਦੇ ਨਾਲ ਸਿਖਾਈ ਜਾਂਦੀ ਹੈ ਜਾਂ ਕਹੀ ਜਾਂਦੀ ਹੈ ਵੀ ਤੁਸੀਂ ਕਿਸੇ ਦੇ ਨਾਲ ਮਾੜਾ ਨਾ ਕਰੋ। ਬਿਲਕੁਲ। ਪਰ ਫਿਰ ਵੀ ਪਤਾ ਨਹੀਂ ਲਾਲਚ ਜਿਹੜਾ ਹੈ ਨਾ, ਇਹ ਜਿਹੜਾ ਲਾਲਚ ਆ, ਇਹ ਬੰਦੇ ਨੂੰ ਐਸਾ ਅੱਖਾਂ ਦੇ ਉੱਤੇ ਪੜਦਾ ਪਾਉਂਦਾ ਆ। ਉਦੋਂ ਉਹਨੂੰ ਇਦਾਂ ਲੱਗਣ ਲੱਗ ਜਾਂਦਾ ਇਨਸਾਨ ਨੂੰ ਵੀ ਮੈਂ ਹੁਣ ਨਹੀਂ ਫਸ ਨਹੀਂ ਸਕਦਾ ਇਸ ਚੀਜ਼, ਇਹ ਕਿਸੇ ਹੋਰ ਚੀਜ਼ ਦੇ ਵਿੱਚ। ਨਾ ਮੈਨੂੰ ਕੋਈ ਜਿਹੜਾ ਇਨਸਾਫ ਵਾਲਾ ਜਾਂ ਜਸਟਿਸ ਵਾਲੇ ਆ, ਅਦਾਲਤਾਂ ਆ, ਉਹ ਕੁਛ ਕਰ ਸਕਦੀਆਂ। ਮੈਂ ਕਿੱਥੇ ਫਸਣਾ, ਮੈਂ ਤਾਂ ਹੁਣ ਬਸ ਪਦਵੀ ਉੱਚੀ ਹੋ ਗਈ ਵੀ ਮੇਰੇ ਥੱਲੇ ਕੰਮ ਕਰਨ ਵਾਲੇ ਆ, ਇਹਦੇ ਕੁਸਕਦੇ ਨਹੀਂ, ਇਹ ਤੇ ਚੂੰ ਨਹੀਂ ਕਰਦੇ ਵੀ ਇਹ ਕਿੱਦਾਂ ਬੋਲ ਪੈਣਗੇ, ਇਹ ਕਿੱਦਾਂ ਇੱਥੋਂ ਭੱਜ ਜਾਣੇ, ਇਹ ਕਿੱਦਾਂ ਜਿਹੜਾ ਉਹ ਦੌੜ ਜਾਣਗੇ, ਜਾਂ ਇਹ ਕਿੱਦਾਂ ਹੋ ਜਾਊਗਾ। ਸੋ ਅਮਰੀਕਾ ਦੇ ਵਿੱਚ ਜਿੱਦਾਂ ਕਹਿ ਲਈਏ, ਇਹਦਾ ਇੱਕ ਪੈਰਲਲ ਆਪਣੇ ਨਜ਼ਰ ਆਉਂਦਾ, ਜਦੋਂ ਕਾਲੇ ਮੂਲ ਦੇ ਲੋਕਾਂ ਦੇ ਨਾਲ ਸਲੇਵ ਬਣਾ ਕੇ ਲਿਆਂਦੇ ਸੀਗੇ, ਗੁਲਾਮ ਬਣਾ ਕੇ ਜਿਹੜੇ ਉਹ ਲਿਆਂਦੇ ਸੀਗੇ। ਇਵੈਂਚੁਅਲੀ ਕਈ ਦਸ਼ਕਾਂ ਤੱਕ ਏਦਾਂ ਹੀ ਚੱਲਦਾ ਰਿਹਾ, ਪਰ ਇਵੈਂਚੁਅਲੀ ਉਹ ਵੀ ਕਹਿ ਲਓ ਬੇਹਾਰੇ, ਟੁੱਟੇ, ਲੜਦੇ, ਝੁਰਦੇ ਜਿਹੜੇ ਆ, ਉਹ ਵੀ ਆਜ਼ਾਦ, ਉਹਨਾਂ ਨੇ ਆਜ਼ਾਦੀ ਜਿਹੜੀ ਪ੍ਰਾਪਤ ਕੀਤੀ। ਇੱਕ ਟਾਈਮ ਦੇ ਉੱਤੇ ਜਿਹੜੇ ਖੰਘ ਵੀ ਨਹੀਂ ਸੀ ਸਕਦੇ ਆਪਣੇ ਹਿਸਾਬ ਦੇ ਨਾਲ, ਇਹ ਕੁਛ ਵੀ ਹੁੰਦਾ ਸੀ। ਪਰ ਉਹੀ ਚੀਜ਼ ਅਜੇ ਵੀ ਮਾਡਰਨ ਸਲੇਵਰੀ, ਜਿਹਨੂੰ ਅੱਜ ਕੱਲ ਇੱਕ ਸ਼ਬਦ ਵਰਤਿਆ ਜਾਂਦਾ ਆ, ਇਹ ਬੰਧੂਆ ਮਜ਼ਦੂਰੀ, ਮਾਡਰਨ ਸਲੇਵਰੀ, ਇਹ ਇੱਕ ਹਿਸਾਬ ਦੇ ਨਾਲ ਇੱਥੇ ਚੱਲ ਰਿਹਾ ਆ। ਅੱਜ ਦੇ ਇਸ ਕੇਸ ਨੇ ਇੱਕ ਵਾਰੀ ਫੇਰ, ਜਿਹੜੇ ਪਿਛਲੇ ਕਹਿ ਸਕਦੇ ਵੀ ਜਿਹੜੇ ਦੋ ਕੇਸ ਹੁਣ ਆਏ ਆ, ਇੱਕ ਤਾਂ ਜਿਹੜਾ ਹਿੰਦੂਜਾ ਗਰੁੱਪ, ਉਹਨਾਂ ਦਾ ਪਰਿਵਾਰ ਦਾ, ਜਿਹੜੇ ਉਹ ਉੱਥੇ UK ਦੇ ਵਿੱਚ ਹੋਏ ਆ, ਉਹਨਾਂ ਨੇ ਵੀ ਏਦਾਂ ਹੀ ਕੀਤਾ ਸੀਗਾ ਵੀ ਅਸੀਂ ਪੈਸੇ ਵਾਲੇ ਆ, ਧੌਂਸ ਸਾਡੀ ਚੱਲਦੀ ਆ, ਬਿਲਕੁਲ, ਤੇ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ, ਜਿੱਦੇ ਨਾਲ ਜਿੱਦਾਂ ਮਰਜ਼ੀ ਧੱਕਾ ਕਰੀ ਚਲੀਏ। ਪਰ ਜਿਹੜਾ ਆ ਅੱਤ ਦਾ ਅੰਤ ਹੁੰਦਾ ਆ, ਤੇ ਉਹ ਇਹ ਦੋਨਾਂ ਕੇਸਾਂ ਦੇ ਵਿੱਚ ਆਪਣੇ ਸਾਹਮਣੇ ਜਿਹੜਾ ਉਹ ਆਇਆ। ਇਹ ਕਿੱਦਾਂ ਇਹ ਪੰਜਾਬੀ ਜੋੜੇ ਨੇ ਆਪਣੇ ਹੀ ਪਰਿਵਾਰਕ ਮੈਂਬਰ ਦੇ ਨਾਲ ਇਹ ਕੁਛ ਜਿਹੜਾ ਸ਼ਰੀਕੇਬਾਜ਼ੀ ਕਹਿ ਲਓ ਵੀ ਹੁਣ ਉਹੀ ਨਿਭਾਈ ਹੈ। ਵੀ ਸੱਦ ਕੇ ਤੈਨੂੰ ਸੱਦਿਆ ਤਾਂ ਅਸੀਂ ਜਿਹੜਾ ਸੀਗਾ ਪੜ੍ਹਾਈ ਦੀ ਖਾਤਰ, ਵੀ ਤੈਨੂੰ ਪਾਉਂਦੇ ਆ ਸਕੂਲ ਪਾਉਣ ਦੀ ਖਾਤਰ, ਉਹ ਤੋਂ ਐਸਾ ਕੰਮ ਕਰਾਉਣ ਲੱਗੇ ਵੀ ਉਹ 3-4 ਸਾਲ ਤੱਕ ਤਾਂ ਝੁਰਦਾ ਰਿਹਾ। ਪਰ ਇਵੈਂਚੁਅਲੀ ਜਿਹੜਾ ਆ ਉਹ ਇਹ ਜਿਹੜਾ ਜੋੜਾ ਆ ਉਹ ਕਾਨੂੰਨ ਦੇ ਹੱਥੇ ਜਿਹੜਾ ਉਹ ਚੜਿਆ, ਤੇ ਅੱਜ ਉਹਨਾਂ ਨੂੰ ਜਿਹੜੀਆਂ ਉਹ ਸਜ਼ਾਵਾਂ ਹੋਈਆਂ। ਬਿਲਕੁਲ ਜੀ। ਹਰਮਨਪ੍ਰੀਤ ਸਿੰਘ 31 ਸਾਲ ਦਾ, ਤੇ ਉਹਨੂੰ
135 ਮਹੀਨੇ ਜਿਹਦੇ 11 ਸਾਲ ਬਣਦੇ ਆ, ਤੇ ਕੁਲਵੀਰ ਕੌਰ 43 ਸਾਲਾ ਬੀਬੀ ਹੈ ਇਹਨੂੰ 87 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਹਦੇ 7 ਸਾਲ 25 ਮਹੀਨੇ ਬਣਦਾ। ਤੇ ਜਿਵੇਂ ਤੁਸੀਂ ਹਿੰਦੂਜਾ ਗਰੁੱਪ ਦਾ ਜ਼ਿਕਰ ਕੀਤਾ, ਬਿਲਕੁਲ ਉਹ ਖਬਰ ਜਿਹੜੀ ਆ ਉਹ ਵੀ ਕਾਫੀ ਚਰਚਿਤ ਹੋਈ। ਤੇ ਨਿਊਯਾਰਕ ਟਾਈਮਸ ਦੇ ਮੁਤਾਬਕ ਦੱਸਣ ਦੇ ਮੁਤਾਬਕ ਪ੍ਰਕਾਸ਼ ਹਿੰਦੂਜਾ ਉਹਦੀ ਵਾਈਫ ਕਮਲ ਹਿੰਦੂਜਾ, ਉਹਨਾਂ ਦਾ ਮੁੰਡਾ ਅਜੇ ਹਿੰਦੂਜਾ ਤੇ ਡਾਟਰ ਇਨ ਲਾ ਨੂੰ ਉਹਨਾਂ ਦੀ ਨਮਰਤਾ ਹਿੰਦੂਜਾ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਕਿ ਹਾਂਜੀ ਜੇਲ੍ਹ ਹੋਈ ਹੈ ਟ੍ਰੈਫਿਕਿੰਗ ਤੇ ਐਕਸਪਲੋਇਟਿੰਗ ਜਿਹੜੇ ਵਰਕਰ ਸੀਗੇ ਇੰਡੀਆ ਤੋਂ ਲਿਆ ਕੇ ਉਹਨਾਂ ਤੋਂ ਕੰਮ ਕਰਾਉਣ ਦਾ ਦੋਸ਼। ਇਹ ਕਹਿੰਦੇ ਨੇ 16 ਘੰਟਿਆਂ ਤੋਂ ਵੀ ਵੱਧ ਇਹਨਾਂ ਤੋਂ ਇੱਕ ਦਿਨ ਦੇ $6 6 ਪਾਉਂਡ ਉੱਥੇ ਤੇ ਦਿੰਦੇ ਸੀ ਦਿਹਾੜੀ ਦੇ। ਹਾਂਜੀ, ਇੱਥੇ ਕੈਲੀਫੋਰਨੀਆ 'ਚ ਮਿਨੀਮਮ ਵੇਜ $20 ਹਾਂਜੀ ਬਿਲਕੁਲ ਦੇਖ ਘੰਟੇ ਦੀ। ਹਾਂ, ਉਥੇ ਦਿਹਾੜੀ ਦੇ 12 14 16 ਘੰਟੇ ਕੰਮ ਕਰਾ ਕੇ ਹਾਂਜੀ ਉਹ ਹੁੰਦੇ $37 ਬਿਲੀਅਨ ਆ ਉਹਨਾਂ ਦੇ। ਇਹ ਨਹੀਂ ਵੀ ਕੋਈ ਉਹਨਾਂ ਨੂੰ ਪੈਸੇ ਦੀ ਕਮੀ ਹੈ ਕੋਈ। ਹਾਂਜੀ, 37 ਬਿਲੀਅਨ ਮੇਰੇ ਕੋਲ ਡਾਲਰ ਨਿਕਲ ਜਾਂਦਾ, ਪਾਉਂਡ ਡਾਲਰ ਦੇ ਵਿੱਚ ਹੋਰ ਵੀ ਜ਼ਿਆਦਾ ਬਣ ਜਾਂਦੇ ਆ। ਹਾਂਜੀ 40 45 ਤੋਂ ਵੀ ਉੱਤੇ ਜਿਹੜਾ ਇਹ ਪਹੁੰਚ ਜਾਂਦਾ ਆ। ਇੰਨੀ ਵੱਡੀ ਪ੍ਰਾਪਰਟੀ ਦੇ ਮਾਲਕ ਤੇ ਸੋਚ ਕੌੜੀਆਂ ਤੋਂ ਵੀ ਛੋਟੀ। ਬਿਲਕੁਲ, ਸੋਚ ਤਾਂ ਬਹੁਤ ਛੋਟੀ ਹੈ ਨਾ। ਹਾਂਜੀ, ਕਿ ਤੁਸੀਂ ਜੇ ਇਹਨਾਂ ਨੂੰ ਮੰਨ ਲਓ ਪੂਰੇ ਵੀ ਦੇ ਦਿੰਦੇ, ਕਿਤੇ ਤੁਹਾਨੂੰ ਘਾਟਾ ਥੋੜੀ ਪੈ ਜਾਣਾ ਸੀਗਾ, ਕਿਤੇ ਕਿੰਨਾ ਕੁ ਤੁਹਾਨੂੰ ਵੱਧ ਕਿਤੇ ਦੇਣੇ ਪੈ ਜਾਣੇ ਸੀਗੇ। ਪਰ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਲੋਕ ਨੇ ਜਦੋਂ ਐਸੇ ਹੰਕਾਰ ਦੇ ਵਿੱਚ ਪਹੁੰਚ ਜਾਂਦੇ ਆ, ਐਸੀ ਥਾਂ ਦੇ ਉੱਤੇ ਜਿਹੜੇ ਉਹ ਪਹੁੰਚ ਜਾਂਦੇ ਆ ਵੀ ਉਹਨਾਂ ਨੂੰ ਇਹ ਲੱਗਦਾ ਆ ਵੀ ਕੁਛ ਨਹੀਂ ਜਿਹੜਾ ਹੋ ਸਕਦਾ। ਤੁਸੀਂ ਦੇਖੋ ਉਹਨਾਂ ਨੇ ਘਰਾਂ ਦੇ ਬਾਹਰ ਵੱਡੀਆਂ ਉੱਚੀਆਂ ਕੰਧਾਂ ਸਾਰੀਆਂ ਕੰਕਰੀਟ ਦੀਆਂ, 30 ਫੁੱਟ ਉੱਚੇ ਜਿਹੜੇ ਆਪਾਂ ਦੇਖਦੇ ਨਹੀਂ ਆ ਵੀ ਹੈਜਿਸ ਹੁੰਦੀਆਂ ਵੀ ਜਿਹੜੇ ਬ੍ਰਸ਼ਿਸ ਹੁੰਦੀਆਂ ਆ, ਝਾੜੀਆਂ ਜੀਆਂ ਹੁੰਦੀਆਂ ਆ, ਉਹਨਾਂ ਨੇ ਘਰਾਂ ਦੇ ਬਾਹਰ ਲਾਈਆਂ। ਉਹਨਾਂ ਨੂੰ ਕਿਤੇ ਲੱਗਦਾ ਸੀਗਾ ਵੀ ਬਾਹਰ ਵਾਲੇ ਦੇਖ ਨਹੀਂ ਸਕਦੇ, ਬਾਹਰ ਵਾਲਿਆਂ ਨੂੰ ਏਦਾਂ ਲੱਗੂਗਾ ਵੀ ਅੰਦਰ ਪਤਾ ਨਹੀਂ ਕੀ ਹੁੰਦਾ ਆ। ਪਰ ਜਿੰਨੇ ਮਰਜ਼ੀ ਓਲਾ ਰੱਖ ਲਓ, ਇਹ ਚੀਜ਼ ਲੁਕਦੀ ਨਹੀਂ। ਇਹ ਇਸ ਚੀਜ਼ ਦੇ ਵਿੱਚ ਉਹ ਜਿਹੜੇ ਉਹ ਫਸੇ ਆ, ਜੇਲ੍ਹ ਜਿਹੜੀ ਉਹ ਹੋਈ ਆ। ਤੇ ਉਸੇ ਤਰੀਕੇ ਦੇ ਨਾਲ ਲੈਵਲ ਜਿਹੜਾ ਚਾਹੇ ਹੁਣ ਵਰਜੀਨੀਆ ਦੇ ਚੈਸਟਰਫੀਲਡ ਵਾਲਿਆਂ ਦਾ ਉਸ ਤੋਂ ਘੱਟ ਸੀ, ਪਰ ਕੰਮ ਜਿਹੜਾ ਉਸੇ ਤਰੀਕੇ ਦਾ ਕਰਵਾ $9.5 ਲੱਖ ਇਹਨਾਂ ਨੂੰ ਹੁਣ ਪੇ ਕਰਨਾ ਪੈਣਾ ਕੰਪਨਸੇਸ਼ਨ ਦੇ ਮਾਮਲੇ ਦੇ ਵਿੱਚ। ਇਹਨਾਂ ਨੂੰ ਕੰਪਨਸੇਟ ਕਰਨਾ ਪੈਣਾ, ਬਦਨਾਮੀ ਦੀ ਕੋਈ ਹੈ ਤੇ ਜਿਹੜੀ ਜੇਲ੍ਹ ਦੀ ਹਵਾ ਖਾਦੀ। ਹਾਂਜੀ, ਤੇ ਸਰੋਤੇ ਤੁਸੀਂ ਵੀ ਜੁੜ ਸਕਦੇ ਆ 408 272 5200 ਸਟੂਡੀਓ ਦਾ ਨੰਬਰ ਹੈ। ਤੇ ਇਸ ਨੰਬਰ ਤੇ ਤੁਸੀਂ ਆਪਣੀ ਕੋਈ ਵਿਥਿਆ, ਕੋਈ ਅੱਖੀਂ ਦੇਖੀ ਘਟਨਾ, ਕੁਝ ਵੀ ਤੁਹਾਡੇ ਨਾਲ ਐਸਾ ਵਾਪਰਿਆ ਜਿੱਥੇ ਕਿਰਤ ਦੀ ਲੁੱਟ ਦੀ ਗੱਲ ਆਉਂਦੀ ਹੈ। ਇੱਕ ਚੀਜ਼ ਮੈਂ ਬੇਨਤੀ ਕਰੂੰਗਾ ਵੀ ਨਾਮ ਪਰਸਨਲ ਲੈਣ ਤੋਂ ਗੁਰੇਜ਼ ਕਰਿਓ, ਕਿਉਂਕਿ ਆਪਾਂ ਇੱਥੇ ਨਿਆਂ ਨਹੀਂ ਕਰ ਸਕਦੇ। ਅਸੀਂ ਜਸਟਿਸ ਵਾਲੇ ਨਹੀਂ, ਅਸੀਂ ਕੋਈ ਸਾਨੂੰ ਇਨਵੈਸਟੀਗੇਸ਼ਨ ਜਿਹੜੀ ਉਹ ਅਸੀਂ ਨਹੀਂ ਕਰ ਸਕਦੇ ਜਾਂ ਕਿੱਦਾਂ ਆ। ਇਹ ਜਿਹੜਾ ਕੰਮ ਆ ਉਹ ਅਦਾਲਤਾਂ ਦਾ, ਇਨਵੈਸਟੀਗੇਟਰਸ ਦਾ। ਜੇ ਤੁਹਾਡੇ ਨਾਲ ਏਦਾਂ ਹੋਇਆ ਤੇ ਅਸੀਂ ਸਲਾਹ ਤੁਹਾਨੂੰ ਇਹੀ ਦੇ ਸਕਦੇ ਆ ਵੀ ਤੁਸੀਂ ਭਾਈ ਕਾਨੂੰਨ ਤੁਹਾਡੇ ਲਈ ਵੀ ਹੈ, ਕਾਨੂੰਨ ਤੁਹਾਡੇ ਲਈ ਵੀ ਆ, ਤੁਸੀਂ ਕਾਨੂੰਨ ਦਾ ਸਹਾਰਾ ਲਓ। ਹਾਂ, ਤੁਸੀਂ ਏਦਾਂ ਕਰ ਸਕਦੇ, ਦੱਸ ਸਕਦੇ ਆ ਵੀ ਏਦਾਂ ਦਾ ਵਰਤਾਰਾ ਜਿਹੜਾ ਉਹ ਵਾਪਰਿਆ, ਬਿਲਕੁਲ ਵੀ ਏਦਾਂ ਜਿਹੜਾ ਉਹ ਤੁਸੀਂ ਜਿਹੜਾ ਤੁਹਾਡੇ ਨਾਲ ਜਿਹੜਾ ਉਹ ਹੋਇਆ। ਕਿਉਂਕਿ ਅਸੀਂ ਸਿਰਫ ਇੱਕ ਸਾਈਡ ਦੀ ਸਟੋਰੀ ਜਿਹੜਾ ਵੀ ਕਾਲ ਕਰੂਗਾ ਆਪਾਂ ਉਹਦੀ ਸਟੋਰੀ ਸੁਣ ਰਹੇ ਆ, ਦੂਜੇ ਪਾਸੇ ਦਾ ਆਪਾਂ ਨੂੰ ਜਿਹੜਾ ਨਹੀਂ ਪਤਾ। ਬਿਲਕੁਲ, ਤੇ ਨਾਲੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਹੋਏ ਨੇ, ਆਪਾਂ ਰਾਜਕਰਮਵੀਰ ਸਿੰਘ ਜੀ ਉਹਨਾਂ ਦੀ ਰਾਏ ਨੂੰ ਵੀ ਸ਼ਾਮਲ ਕਰਾਂਗੇ। ਔਰ ਆਪਾਂ ਕਿੰਨੇ ਵਾਰੀ ਪੰਜਾਬੀ ਰੇਡੀਓ ਦਾ ਬਕਾਇਦਾ ਐਡ ਚੱਲਦੀਆਂ ਕਿ ਜੇਕਰ ਵਰਕਰ ਨੇ ਜਿਹੜੇ ਉਹਨਾਂ ਦੇ ਆਹ ਰਾਈਟ ਨੇ, ਜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਸੀਂ ਤੁਹਾਡੇ ਕੋਲੇ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਤੁਹਾਨੂੰ ਆਹ ਪ੍ਰੋਵਾਈਡ ਕੀਤਾ ਜਾਂਦਾ। ਬਹੁਤ ਵਾਰੀ ਆਪਾਂ ਟਾਕ ਸ਼ੋਅ ਵੀ ਕੀਤੇ ਨੇ ਕਿ ਇੱਕ ਵਰਕਰ ਦੇ ਤੌਰ ਤੇ ਤੁਹਾਡੇ ਕੋਲੇ ਆਹ ਰਾਈਟ ਨੇ, ਤੁਸੀਂ ਇਹਨਾਂ ਚੀਜ਼ਾਂ ਨੂੰ ਕਲੇਮ ਕਰ ਸਕਦੇ ਹੋ। ਬਿਲਕੁਲ ਤੁਹਾਡੇ ਹੱਕ ਨੇ, ਇੱਥੇ ਡੰਡੇ ਦਾ ਹੀ ਜ਼ੋਰ ਨਹੀਂ ਚੱਲਦਾ। ਨਹੀਂ, ਜੇ ਤੁਹਾਡੇ ਤੇ ਕੋਈ ਡੰਡਾ ਭਰਾ ਰਿਹਾ ਤੇ ਉਹਨਾਂ ਤੇ ਵੀ ਡੰਡਾ ਚੜ ਸਕਦਾ। ਹਾਂਜੀ, ਬਿਲਕੁਲ, ਜੇ ਤੁਹਾਨੂੰ ਏਦਾਂ ਜਿਹੜਾ ਉਹ ਲੱਗਦਾ। ਸੋ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਆ, ਤੁਸੀਂ ਉਸ ਦੀ ਵਰਤੋਂ ਕਰੋ। ਬਿਲਕੁਲ। ਅਮਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਅਮਰਜੀਤ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਦੋਵਾਂ ਭਰਾਵਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਆਪਾਂ ਤਾਂ ਇਹ ਗੱਲਾਂ ਬਹੁਤ ਮਾੜੀਆਂ ਸਮਝਦੇ ਆ ਨਾ, ਜਿਹੜਾ ਕੋਈ ਜਾਣਾ ਕਿਸੇ ਦੀ ਹੱਕ ਦੀ ਕਮਾਈ ਮਾਰਦਾ ਜਾਂ ਕਿਸੇ ਨਾਲ ਧੋਖਾ ਕਰਦਾ ਨਾ ਜੀ। ਸਾਡੀ ਫੈਮਿਲੀ ਨਾਲ ਏਦਾਂ 2 ਵਾਰੀ ਹੋਇਆ ਸੀਗਾ ਭਾਜੀ ਜੀ। ਨਾ ਏਦਾਂ ਵੀ ਸਾਨੂੰ ਮਿਲਦਾ ਕਹੇ ਉਦੋਂ ਵੀ ਕਿਸੇ ਦੇ ਕੰਮ ਆਪਾਂ ਕੀਤਾ ਨਾ, ਉਹ ਕਹਿੰਦੇ ਆ ਵੀ ਤੁਸੀਂ ਤਾਂ ਵਿਹਲੇ ਸੀਗੇ ਨਾ, ਜੋ ਪੈਸੇ ਦੇਣ ਦਾ ਟਾਈਮ ਆਉਂਦਾ ਵੀ ਤੁਸੀਂ ਤਾਂ ਵਿਹਲੇ ਸੀਗੇ ਨਾ। ਜੇ ਅਸੀਂ ਵਿਹਲੇ ਸੀਗੇ ਘਰ ਵੀ ਬੈਠ ਸਕਦੇ ਸੀਗੇ ਨਾ, ਜੇ ਵਿਹਲੇ ਆ ਨਾ। ਇਹ ਤਾਂ ਨੀ ਵੀ ਵੀ ਕੰਮ ਕਰਕੇ ਆਪਾਂ ਵੀ ਪੈਸੇ ਕਿਸੇ ਦੇ ਮਾਰਨੇ। ਇਹ ਗੱਲ ਤਾਂ ਤੋਕੀ ਨਹੀਂ ਬਣਦੀ। ਵਿਹਲੇ ਸੀਗੇ, ਹੁਣ ਉਹ ਤੁਹਾਡੇ ਲਈ ਕੰਮ ਕਰ ਰਹੇ ਆ, ਤੁਹਾਨੂੰ ਉਹਨਾਂ ਦੀ ਜ਼ਰੂਰਤ ਆ, ਉਹਨਾਂ ਨੂੰ ਤੁਹਾਡੀ ਜ਼ਰੂਰਤ ਆ, ਤੇ ਉਸ ਦੀ ਇੱਜ਼ਤ ਹੋਣੀ ਚਾਹੀਦੀ। ਉਸ ਪੈਸੇ ਤਾਂ ਅਗਲੇ ਵੇਲ ਦੀ ਨਾ ਮੰਗ ਰਹੇ, ਉਹ ਤਾਂ ਕੰਮ ਦੇ ਜਿਹੜੇ ਉਹ ਮੰਗਦੇ। ਤੁਸੀਂ ਵਿਹਲੇ ਸੀਗੇ, ਤੁਸੀਂ ਨਾ ਦਿੰਦੇ ਸ਼ਾਇਦ ਕੋਈ ਹੋਰ ਕੰਮ ਦੇ ਦਿੰਦਾ। ਹਾਂਜੀ,
ਪਰ ਹਾਂਜੀ ਕੰਟੀਨਿਊ। ਦੂਜੇ ਤੋਂ ਇਹ ਵੀ ਆਪਾਂ ਇਹ ਵੀ ਸੁਣਦੇ ਆ ਕਈਆਂ ਤੋਂ, ਜਿੱਦਾਂ 2 ਕੇਸ ਹੋਏ ਸੀਗੇ। ਇੱਕ ਨੇ ਤਾਂ ਕਿਹਾ ਵੀ ਜਦੋਂ ਆਪਾਂ ਗੱਲ ਕਰਦੇ ਵੀ ਵਿਹਲੇ ਸੀਗੇ ਨਾ, ਜਦੋਂ ਕੰਮ ਦਾ ਟਾਈਮ ਹੋ ਗਿਆ ਪੈਸੇ ਦੇਣ ਨੂੰ, ਦੂਜੇ ਨੇ ਕਿਹਾ ਵੀ ਜੇ ਕੋਈ ਮਰਜ਼ੀ ਕਰ ਲਓ ਤੁਸੀਂ ਹਨਾ, ਮੈਂ ਨਹੀਂ ਪੈਸੇ ਦੇਣੇ ਹਨਾ। ਹਨਾ ਬੰਦੇ ਨੂੰ ਗੁੱਸਾ ਆਉਂਦਾ ਨਾ ਏਦਾਂ ਜਦੋਂ ਮੋਰੇ ਨਾ ਪਹਿਲੀ ਗੱਲ ਪੈਸੇ ਨਹੀਂ ਮਿਲਦੇ ਨਾ, ਤੇ ਮੋਰੇ ਧਮਕੀਆਂ ਦਿੰਦੇ ਆ ਨਾ ਵੀ ਅਸੀਂ ਜੇ ਕੋਈ ਮਰਜ਼ੀ ਕਰ ਲਓ ਅਸੀਂ ਨੀ ਤੁਹਾਡੇ ਪੈਸੇ ਦੇਣੇ ਹਨਾ। ਫਿਰ ਅਸੀਂ ਜਿੱਦਾਂ ਲੇਬਰ ਕੋਰਟ ਵਿੱਚ ਦੋਨੇ ਕੇਸ ਫਾਈਲ ਕੀਤੇ ਸੀਗੇ, ਠੀਕ ਆ ਜੀ। ਹਾਂਜੀ ਨਾ ਪੈਸੇ ਦੋਨੇ ਪਾਸੋਂ ਮਿਲ ਗਏ ਸੀਗੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਕਾਨੂੰਨ ਆ ਨਾ, ਜਿਹੜਾ ਲੇਬਰ ਰਾਈਟ ਆ ਉਹਨਾਂ ਦਾ ਹੱਕ ਹੈਗਾ ਨਾ। ਏਦਾਂ ਨਹੀਂ ਵੀ ਇੰਡੀਆ ਵਾਂਗ ਗੁੰਡਾ ਰਾਜ ਚੱਲਣਾ ਹਨਾ, ਇੱਥੇ ਕਾਨੂੰਨ ਨਾ ਲੇਬਰ ਦੀ ਮਦਦ ਕਰਦਾ। ਸੋ ਦੋਨੇ ਪਾਸੇ ਉਹਨਾਂ ਨੇ ਇਹ ਵੀ ਵਾਰਨਿੰਗ ਵੀ ਦਿੱਤੀ ਉਹਨਾਂ ਨੂੰ ਵੀ ਪੈਸੇ ਹੁਣ ਦੇ ਦਿਓ, ਨਹੀਂ ਤਾਂ ਉਹ ਪੈਸਿਆਂ ਦੇ ਵਿਆਜ ਪੈਣ ਲੱਗ ਪੈਣਾ ਸਾਨੂੰ। ਮੇਰੇ ਖਿਆਲ ਇੱਕ ਨੇ ਤਾਂ ਸਾਨੂੰ ਫੋਨ ਕਰਤਾ ਸੀਗਾ ਵੀ ਪੈਸੇ ਲੈ ਜਾਓ ਨਾ, ਦੂਜੇ ਨੇ ਕਿਹਾ ਸੀਗਾ ਵੀ ਮੈਂ ਦੇ ਜਾਂਦਾ ਨਾ ਘਰੋਂ, ਤੁਹਾਡੇ ਘਰ ਆ ਕੇ ਨਾ ਏਦਾਂ ਕੁਛ ਨਾ ਬੇਇੱਜ਼ਤੀ ਕਰਾਉਣ ਤੋਂ ਪਹਿਲਾਂ ਹੀ ਤੁਸੀਂ ਨਾ ਜਿਹੜੀ ਹੱਕ ਦੀ ਕਮਾਈ ਆ ਕਿਸੇ ਦੀ ਉਹ ਤੁਹਾਨੂੰ ਦੇਣੀ ਚਾਹੀਦੀ ਆ, ਤੇ ਧੋਖਾ ਨਹੀਂ ਕਰਨਾ ਚਾਹੀਦਾ। ਆਪਾਂ ਤਾਂ ਕਹਿੰਦੇ ਬਹੁਤ ਇਹ ਮਾੜੀਆਂ ਗੱਲਾਂ ਜਿੱਦਾਂ ਜਿਹੜੇ ਲੋਕ ਕਰਦੇ ਆ, ਪਰ ਜਿਹੜਾ ਮਰਜ਼ੀ ਹੋਵੇ, ਗੋਰਾ ਹੋਵੇ ਜਾਂ ਕਾਲਾ ਜਾਂ ਇੰਡੀਆ ਆਪਣਾ ਬੰਦਾ ਹੋਵੇ ਨਾ, ਮਾੜੀ ਗੱਲ ਹੈ ਅੱਜ ਤਾਂ ਕਿਸੇ ਹੱਕ ਦੀ ਕਮਾਈ ਮਾਰਨੀ। ਜੀ ਧੰਨਵਾਦ, ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ, ਥੈਂਕ ਯੂ। ਸੋ ਇੱਕ ਚੀਜ਼ ਨਾ ਜਿਹੜੀ ਇਹ ਆਪਾਂ ਜਿਹੜੀ ਤੁਹਾਨੂੰ ਜ਼ਰੂਰ ਮੈਂ ਦੱਸਣਾ ਚਾਹੁੰਦਾ ਜਾਂ ਕਹਿਣਾ ਚਾਹੁੰਦਾ ਆ, ਇਹਦੇ ਵਿੱਚ ਇਹੀ ਆ ਵੀ ਭਾਈ ਇਹਦੇ ਵਿੱਚ ਜਦੋਂ ਸ਼ੁਰੂਆਤੀ ਆਉਂਦਾ ਹੈ ਬੰਦਾ, ਉਦੋਂ ਉਹਨੂੰ ਜਿੱਥੇ ਕੰਮ ਤੇ ਜਾਣਾ ਹੈ ਉਹਨਾਂ ਦੀ ਲੋੜ, ਜਿਹੜਾ ਕੰਮ ਦੇ ਰਿਹਾ ਉਹਨੂੰ ਵੀ ਕਾਮਿਆਂ ਦੀ ਜਿਹੜੀ ਉਹ ਲੋੜ ਹੁੰਦੀ ਹੈ। ਆਪਸੀ ਜ਼ਰੂਰਤਾਂ ਨੇ ਦੋਨੋਂ, ਪਰ ਇਹ ਨਹੀਂ ਆ ਵੀ ਕਿਸੇ ਨੇ ਇੱਕ ਦੂਜੇ ਨੂੰ ਉਸ ਦਾ ਗਲਤ ਫਾਇਦਾ ਚੱਕਣਾ। ਹਾਂਜੀ ਬਿਲਕੁਲ। ਵੀ ਜੇ ਕੋਈ ਉਹਨੂੰ ਪਤਾ ਵੀ ਇਮੀਗ੍ਰੇਸ਼ਨ ਦੇ ਡਰ ਤੋਂ ਕਿਸੇ ਨੂੰ ਉਸ ਚੀਜ਼ ਤੋਂ ਡਰਾਈ ਜਾਣਾ, ਇਹਨੂੰ ਤਾਂ ਮੈਂ ਪਿੱਛੇ ਘਲਾ ਦੂੰ, ਇਹਨੂੰ ਤਾਂ ਮੈਂ ਕਰ ਦੂੰ ਜਾਂ ਉਹ ਕਰ ਦੂੰ, ਨਵਾਂ ਆਇਆ ਬੰਦਾ ਡਰ ਜਾਂਦਾ, ਡਰ ਜਾਂਦਾ ਜਿਹਨੂੰ ਪਤਾ ਨਹੀਂ ਵੀ ਉਹਦੇ ਹੱਕ ਕੀ ਆ। ਹਾਂਜੀ, ਉਹਨੂੰ ਇਹ ਨਹੀਂ ਪਤਾ ਵੀ ਜੇ ਕਿਸੇ ਦੇ ਨਾਲ ਇਦਾਂ ਹੋਇਆ ਸਗੋਂ ਉਹਦੀ ਇਮੀਗ੍ਰੇਸ਼ਨ ਹੋਰ ਜਲਦੀ ਹੋਣੀ। ਸਹੀ ਗੱਲ ਆ, ਉਹਨੂੰ ਇਹ ਪਤਾ ਨਹੀਂ, ਉਹਨੂੰ ਇਹ ਨਹੀਂ ਪਤਾ ਵੀ ਚੀਜ਼ਾਂ ਬੈਕਫਾਇਰ ਜਿਹੜੀਆਂ ਕਰ ਸਕਦੀਆਂ। ਇਹ ਕਈ ਨਹੀਂ ਹੁੰਦਾ, ਅਸੀਂ ਤਾਂ ਸੱਦਿਆ ਸੀਗਾ ਜੀ, ਇਹ ਹੁਣ ਸਾਡੇ ਸਿਰ ਤੇ ਆਇਆ, ਇਹ ਏਦਾਂ ਕਿਉਂ ਕਰੀ ਜਾਂਦੇ ਆ। ਸੋ ਏਦਾਂ ਨਹੀਂ ਹੁੰਦਾ, ਦੋਨਾਂ ਦੀ ਆਪਸੀ ਜਿਹੜੇ ਤਾਲਮੇਲ ਦੇ ਨਾਲ ਦੁਨੀਆ ਦੇ ਵਿੱਚ, ਬਹੁਤਾਤ ਦੇ ਵਿੱਚ ਚੰਗਾ ਹੀ ਵਿਹਾਰ ਹੁੰਦਾ, ਚੰਗੇ ਦੇ ਉੱਤੇ ਦੁਨੀਆ ਚੱਲਦੀ। ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੇ ਆ ਕੇ ਜਿੱਥੇ ਆਏ, ਸੈੱਟ ਹੋਏ, ਕੰਮ ਕੀਤਾ, ਉੱਥੇ ਨਾਲ ਲੱਗੇ ਆ ਅਜੇ ਤੱਕ, ਜਿਹੜਾ ਉਹ ਉਦਾਂ ਹੀ ਕਰੀ ਜਾ ਰਹੇ। ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ, ਦੋਨਾਂ ਤਰ੍ਹਾਂ ਦੀ ਸਦਭਾਵਨਾ ਹੀ ਸੀ, ਸਦਭਾਵਨਾ ਹਨਾ, ਵਿਚਾਰ ਮਿਲਦਾ। ਜਿੱਥੇ ਕਿਸੇ ਦੀ ਇੱਕ ਦੀ ਮੰਦ ਭਾਵਨਾ ਹੁੰਦੀ ਹੈ, ਉਦੋਂ ਫਿਰ ਇਹ ਕੰਮ ਖਰਾਬ ਉਖੜ ਜਾਂਦਾ, ਉਦੋਂ ਕੰਮ ਜਿਹੜਾ ਉਖੜਦਾ। ਕਿਤੇ ਲਾਲਚ ਹੁੰਦਾ ਆ, ਕਿਤੇ ਕੋਈ ਚੱਕ ਪੈ ਜਾਂਦੀ ਹੈ ਵੀ ਚੱਕ ਦੇ, ਲੈ ਤੈਨੂੰ ਨਹੀਂ ਪਤਾ, ਤੂੰ ਆ ਵੀ ਕਰ ਸਕਦਾ, ਤੂੰ ਉਹ ਵੀ ਕਰ ਸਕਦਾ। ਹਾਂ ਬਿਲਕੁਲ। ਫਿਰ ਜਦੋਂ ਇੱਕ ਦੀ ਵਿਗੜਨ ਲੱਗਦਾ, ਫਿਰ ਕੰਮ ਵਿਗੜਦਾ ਰਹਿੰਦਾ। ਫਿਰ ਉੱਤੇ ਫਿਰ ਇਹਦੇ ਵਿੱਚ ਕਹਿੰਦੇ ਵੀ ਪਿੱਠ ਦੇ ਵਿੱਚ ਕਿਤੇ ਵਾਰ ਦੇ ਨਾਲੋਂ ਦੂਰੋਂ ਬੁਲਾਈ ਸਤਿ ਸ੍ਰੀ ਅਕਾਲ ਚੰਗੀ ਹੈ। ਇਹ ਚੀਜ਼ ਜਿਹੜੀ ਜ਼ਰੂਰੀ ਆ। ਤੇ ਆਪਾਂ ਜਿਹੜਾ ਹਰਮਨਪ੍ਰੀਤ ਤੇ ਕੁਲਵੀਰ ਕੌਰ ਵਾਲੇ ਕੇਸ ਦੇ ਵਿੱਚ ਵੀ ਹੋਰ ਗੱਲ ਕਰਦੇ ਆ, ਤੇ ਉਸ ਤੋਂ ਪਹਿਲਾਂ ਪ੍ਰਵੀਨ ਜੀ ਜੇ ਕਾਲਰਸ ਆ ਤੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ। ਹਾਂਜੀ ਬਿਲਕੁਲ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। 408-272 ਸਟੂਡੀਓ 272-5200 ਸਟੂਡੀਓ ਦਾ ਨੰਬਰ ਹੈ। ਤੇ ਇਸ ਜਿਹੜੀ ਪੂਰੀ ਘਟਨਾ ਹੈ ਰਾਜਕਰਨਵੀਰ ਸਿੰਘ ਜੀ, ਇਹਦੇ ਵਿੱਚੋਂ ਇਕੱਲਾ ਇਹ ਨਹੀਂ ਲੱਗਦਾ ਕਿ ਉਹ ਬੰਦੇ ਨਾਲ ਸ਼ੋਸ਼ਣ ਹੋ ਰਿਹਾ ਸੀ, ਉਹਨੂੰ ਐਕਸਪਲਾਈਟ ਕੀਤਾ ਜਾ ਰਿਹਾ ਸੀਗਾ। ਇਸ ਪੂਰੀ ਖਬਰ ਦੇ ਵਿੱਚੋਂ ਸਬਕ ਤੇ ਇੱਕ ਚੀਜ਼ ਹੋਰ ਵੀ ਸਿੱਖਣ ਵਾਲੀ ਆ, ਉਹ ਇਹ ਹੈ ਕਿ ਨਿਆਂ ਦੀ ਬਰਾਬਰਤਾ ਹੈ। ਇਹ ਨਹੀਂਗਾ ਕਿ ਜਿਵੇਂ ਅਮਰਜੀਤ ਹੋਣੀ ਜ਼ਿਕਰ ਕਰਕੇ ਗਿਆ ਕਿ ਉੱਥੇ ਗੁੰਡਾਗਰਦੀ ਨਹੀਂ ਗੀ ਇੰਡੀਆ ਵਾਲੀ, ਧਮਕੀ ਜਿਹੜੀ ਮਰਜ਼ੀ ਦੇਈ ਜਾਵੇ, ਇਦਾਂ ਨਹੀਂ, ਲੇਬਰ ਕੋਡ ਤੇ ਕਰਤੇ ਸਿੱਧੇ। ਹਾਂਜੀ, ਇਹ ਇੱਥੋਂ ਸਗੋਂ ਇਹ ਵੀ ਪ੍ਰਭਾਵ ਜਾਂਦਾ ਕਿ ਬਰਾਬਰਤਾ, ਚਾਹੇ ਵਿਚਾਰਾ ਇਮੀਗ੍ਰੇਸ਼ਨ ਸਟੇਟਸ ਕਿਸੇ ਦਾ ਕੀ ਵੀ ਹੋ ਸਕਦਾ, ਇਹਦੇ ਵਿੱਚ ਕੋਈ ਦੁਰਾਏ ਨਹੀਂ ਕਿ ਹਰ ਕੋਈ ਬੰਦਾ ਇੱਥੇ ਇਹ ਨਹੀਂਗਾ ਕਿ ਸਿਟੀਜ਼ਨ ਬਣ ਕੇ ਉਹ ਕਲੇਮ ਕਰੂਗਾ ਕਿਸੇ ਤਰ੍ਹਾਂ ਦਾ। ਨਹੀਂ, ਦੇਖੋ ਇਹ ਜਿਹੜਾ ਉਹਨਾਂ ਨੇ ਕਾਨੂੰਨ ਨਾ ਬਣਾਇਆ, ਬੰਧੂਆ ਮਜ਼ਦੂਰੀ ਤੋਂ ਬਚਾਉਣ ਲਈ ਹੋਈ ਆ। ਵੀ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ, ਕੰਮ ਦੇ ਲਈ ਇਦਾਂ ਕਰਦਾ ਆ, ਤਾਂ ਤੁਹਾਡੇ ਕੋਲ ਤਾਂ ਇਮੀਗ੍ਰੇਸ਼ਨ ਦਾ ਰਾਹ ਸਗੋਂ ਹੋਰ ਖੁੱਲਦਾ ਹੈ। ਇਹ ਨਹੀਂ ਆ ਵੀ ਤੁਹਾਡਾ ਇਮੀਗ੍ਰੇਸ਼ਨ ਦਾ ਰਾਹ ਬੰਦ ਹੋ ਗਿਆ। ਅਮਰੀਕਾ ਵਾਲੇ ਇਹ ਨਹੀਂ ਚਾਹੁੰਦੇ ਵੀ ਲੋਕ ਜੇ ਇਦਾਂ ਆਏ ਆ ਤੇ ਉਹ ਜਿਹੜੇ ਸ਼ੋਸ਼ਣ ਦਾ ਸ਼ਿਕਾਰ। ਅਸਲ ਦੇ ਵਿੱਚ ਅਮਰੀਕਾ ਨੂੰ ਜਦੋਂ ਆਪਾਂ ਵੇਖਦੇ ਹਾਂ ਨਾ, ਇਹਨਾਂ ਕਨਸਟੀਟਿਊਸ਼ਨ ਪੜ੍ਹਦੇ ਹਾਂ, ਤੇ ਉੱਥੋਂ ਪਤਾ ਲੱਗਦਾ ਹੈ ਕਿ ਅਮਰੀਕਾ ਖੁਦ ਸਿਵਲ ਰਾਈਟਸ ਦਾ ਹਾਮੀਦਾਰ ਹੈ। ਸਿਵਲ ਰਾਈਟਸ ਦੀ ਏਡੀ ਵੱਡੀ ਵਾਰ ਹੋਈ ਹੈ। ਸੋ ਹਾਮੀਦਾਰ ਆ ਇਹ ਧਰਤੀ ਦੇ ਉੱਤੇ। ਇਹਨਾਂ ਚੀਜ਼ਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ, ਇਹਨਾਂ ਚੀਜ਼ਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਕਿ ਕਿਸੇ ਦੇ ਰਾਈਟਸ ਦਾ ਹਨਨ ਨਾ ਹੋ ਜਾਵੇ, ਉਹਦੇ ਅਧਿਕਾਰਾਂ ਨੂੰ ਕੋਈ ਲੁੱਟ ਨਾ ਲਵੇ। ਤੇ ਜਿਹੜੇ ਹਿੰਦੂਜਾ ਗਰੁੱਪ ਦਾ ਤੁਸੀਂ ਨਾਂ ਲਿਆ ਸੀ ਨਾ, ਜ਼ਿਕਰ ਕਰ ਰਹੇ ਸੀ ਆਪਾਂ ਇਸ ਸ਼ੋਅ ਦੇ ਵਿੱਚ, ਟਾਕ ਸ਼ੋਅ ਦੇ ਵਿੱਚ, 25 ਬੈਡਰੂਮ ਦੇ ਰੈਜ਼ੀਡੈਂਸ ਦੇ ਵਿੱਚ ਰਹਿੰਦੇ ਆ ਉਹ।
25 ਬੈਡਰੂਮ ਵਾਲੇ ਟਿਪ ਮਿਲੀ ਕਹਿੰਦੇ ਡਿਟੈਕਟਿਵ ਨੂੰ ਤੇ 27 ਲੱਖ ਜਿਹੜੇ ਐਵੀਡੈਂਸ ਉਹਨਾਂ ਨੇ ਇਕੱਠੇ ਕੀਤੇ। ਉਹ ਅੱਛਾ 27 ਲੱਖ ਆਈਟਮਸ, ਹਾਂਜੀ, ਜਿਹਦੇ ਵਿੱਚ ਕਈ ਜਿਹੜੇ ਆ ਪ੍ਰਵੀਨ ਜੀ ਵੀ ਉਹਨਾਂ ਦੀਆਂ ਹਾਰਡ ਡਰਾਈਵਸ, ਕੰਪਿਊਟਰਸ, ਇੰਨਾ ਕੁਛ ਜਿਹੜਾ ਉਹ ਇਹ ਮਿਲਿਆ। ਕਿਸ ਤਰੀਕੇ ਦੇ ਨਾਲ ਉੱਥੇ ਉਹ ਵਿਚਾਰੇ ਜਿਨ੍ਹਾਂ ਨੂੰ ਆਪਾਂ ਉੱਥੇ ਨੌਕਰ ਕਹਿ ਦਿੰਦੇ ਆ ਵੀ ਘਰ ਦੇ ਵਿੱਚ ਮਦਦ ਕਰਨ ਵਾਲੇ ਜਿਹੜੇ ਲੋਕ ਆ, ਉਹਨਾਂ ਦਾ ਕਿੱਦਾਂ ਜਿਹੜਾ ਉਹ ਸ਼ੋਸ਼ਣ ਜਿਹੜਾ ਉਹ ਹੋ ਰਿਹਾ ਸੀ। 43 ਪੇਜ ਉਹਨਾਂ ਨੇ ਇੰਡਾਈਟਮੈਂਟ ਦੇ ਵਿੱਚ ਹਿੰਦੂਜਾ ਪਰਿਵਾਰ ਦੇ ਉੱਤੇ ਜਿਹੜੇ ਉਹ ਲਾਏ ਆ। ਇਹ ਜਿਹੜੀ ਸਥਿਤੀ ਆ ਉੱਥੇ ਬਣੀ ਪਈ ਆ। ਅਨਪੜ੍ਹ ਬੰਦੇ ਸੀਗੇ ਵਿਚਾਰੇ, ਗਰੀਬ ਘਰਾਂ ਤੋਂ ਸੀਗੇ, ਉਹਨਾਂ ਨੂੰ ਇੱਥੇ ਲੈ ਤੇ ਆਂਦਾ, ਇੰਡੀਆ 'ਚ ਰਿਕਰੂਟ ਕਰ ਰਿਹਾ, ਸ਼ਿਪ ਕੀਤਾ ਯੂਰਪ 'ਚ ਟੂਰਿਸਟ ਵੀਜ਼ੇ ਦੇ ਤੌਰ ਤੇ। ਫਿਰ ਜਿਹੜੇ ਆ ਉੱਥੇ ਉਹਨਾਂ ਨੂੰ ਜਿੱਦਾਂ ਜੇਲ੍ਹ ਨਹੀਂ ਹੁੰਦੀ, ਜੇਲ੍ਹ ਦੇ ਵਿੱਚ ਕਹਿੰਦੇ ਵੀ ਜਿੱਥੇ ਸ਼ੀਸ਼ਾ ਨਾ ਹੋਵੇ, ਬਾਰੀ ਵੀ ਨਾ ਹੋਵੇ, ਅਜਿਹੇ ਕੁਆਟਰਾਂ 'ਚ ਰੱਖਿਆ ਜਾਂਦਾ ਸੀ। ਸੋ ਮਤਲਬ 250 ਪਾਉਂਡ ਮਹੀਨੇ ਦਾ ਜਿਹੜਾ ਆ ਉਹ ਉਹਨਾਂ ਨੂੰ ਦਿੱਤਾ ਜਿਹੜਾ ਉਹ ਜਾ ਰਿਹਾ ਸੀ। ਅਣਗਿਣਤ ਘੰਟੇ ਜਿਹੜਾ ਉਹ ਕੰਮ, ਕੋਈ ਉਹਦਾ ਕੋਈ ਹਿਸਾਬ ਕਿਤਾਬ ਹੀ ਨਹੀਂ। ਬਿਲਕੁਲ। ਸੋ ਸਰੋਤੇ, ਬਿਲਕੁਲ ਤੁਹਾਡੇ ਨਾਲ ਵੀ ਜੇ ਇਹੋ ਜਿਹੀ ਘਟਨਾ ਵਾਪਰੀ ਹੈ ਜਿਵੇਂ ਆਪਾਂ ਗੱਲ ਕਰ ਚੁੱਕੇ ਹਾਂ, ਜਾਂ ਤੁਸੀਂ ਵੀ ਐਸੇ ਕਿਸੇ ਸ਼ੋਸ਼ਣ ਦਾ ਸਾਹਮਣਾ ਕੀਤਾ? ਨਹੀਂ, ਜੇ ਕੋਈ ਚੰਗਾ ਵੀ ਹੋਇਆ ਉਹ ਵੀ ਦੱਸੋ, ਉਹ ਵੀ ਦੱਸੋ। ਹਾਂ ਬਿਲਕੁਲ। ਇਹ ਕਿਉਂਕਿ ਇਹ ਨਹੀਂ ਆ ਵੀ ਇਕੱਲਾ ਮਾੜਾ ਹੀ ਮਾੜਾ ਹੈ ਦੁਨੀਆ ਤੇ, ਚੰਗਾ ਵੀ ਬਥੇਰਾ, ਬੈਲੈਂਸ ਜਿਹੜਾ ਉਹ ਹੈਗਾ ਆ। ਸੋ ਉਹ ਵੀ ਜਿਹੜਾ ਉਹ ਦੱਸੋ ਵੀ ਇਹ ਚੀਜ਼ ਵਧੀਆ ਜਿਹੜੀ ਉਹ। ਪਰ ਇਹ ਚੀਜ਼ਾਂ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਨੂੰ ਹੌਸਲਾ ਮਿਲਦਾ, ਕਿਸੇ ਹੋਰ ਨੂੰ ਹੱਲਾਸ਼ੇਰੀ ਮਿਲਦੀ ਹੈ, ਕਿਸੇ ਹੋਰ ਹੋ ਸਕਦਾ ਕਿੰਨੇ ਲੋਕ ਇਸ ਚੀਜ਼ ਦੀ ਆਸ ਦੇ ਵਿੱਚ ਬੈਠੇ ਹੋਣ ਕਿ ਅਸੀਂ ਇੱਥੇ ਫਸੇ ਹਾਂ ਜਾਂ ਅਸੀਂ ਇੱਥੇ ਹਾਂ। ਇੱਥੇ ਵੀ ਇੱਕ ਗੱਲ ਆਪਾਂ ਹੋਰ ਵੀ ਕਰਦੇ ਚੱਲੀਏ, ਕਈ ਵਾਰੀ ਕੱਲਾ ਕਿਰਤੀ ਨਹੀਂ ਸ਼ਿਕਾਰ, ਕੱਲਾ ਦੂਜਾ ਜਿਹੜਾ ਕੰਮ ਕਰਵਾਉਣ ਵਾਲਾ ਕਈ ਵਾਰੀ ਉਹ ਵੀ ਫਸ ਜਾਂਦਾ, ਮਾੜੇ ਵਾਲਾ ਬਾਹ ਉਹਦਾ ਵੀ ਪੈ ਜਾਂਦਾ ਜੀ। ਇਦਾਂ ਹੀ ਹੁੰਦਾ, ਤਾੜੀ ਇੱਕ ਹੱਥ ਨਾਲ ਤਾਂ ਨਹੀਂ, ਦੋਨਾਂ ਦੇ ਨਾਲ ਹੀ ਵੱਜਦੀ ਆ। ਕਿਤੇ ਇਹ ਨਹੀਂ ਆ ਵੀ ਇੱਕੋ ਪਾਸੇ ਦੇ ਲੋਕ ਮਾੜੇ ਹੁੰਦੇ ਆ, ਮਾੜਾ ਕਿਤੇ ਵੀ ਕੋਈ ਵੀ ਕਰਨ ਵਾਲਾ ਜਿਹੜਾ ਉਹ ਹੋ ਸਕਦਾ। ਬਿਲਕੁਲ। ਕਈ ਵਾਰੀ ਗੱਲਾਂ ਬਾਤਾਂ ਕਰਦਿਆਂ ਜਾਂ ਜਦੋਂ ਸ਼ੋਅ ਚੱਲਦੇ ਨੇ ਇਦਾਂ ਟਾਕ ਸ਼ੋਅ ਤੋਂ, ਵੀ ਉੱਥੋਂ ਹੀ ਪਤਾ ਲੱਗਦਾ ਕਿ ਕਈ ਵਾਰੀ ਕੋਈ ਕਾਮਾ ਵੀ ਅਜਿਹਾ ਕਾਂਡ ਕਰਕੇ ਜਾਵੜਿਆ ਕਿ ਉਸ ਤੋਂ ਬਾਅਦ ਉਹਨੂੰ ਭੁੱਲਿਆ ਹੀ ਨਹੀਂਗਾ ਕਿ ਬਈ ਇਸ ਤਰ੍ਹਾਂ ਵੀ ਹੋ ਸਕਦਾ। ਨਹੀਂ, ਏਦਾਂ ਪਿੱਛੋਂ ਕੰਮ ਦਾ ਤੁਹਾਨੂੰ ਉਹਨਾਂ ਨੇ ਦਿੱਤਾ, ਉਹਦੇ ਵਿੱਚ ਚੋਰੀ ਕਰੀ ਜਾਣੀ, ਕੁੰਡੀ ਲਾਈ ਜਾਣੀ, ਉਹ ਸਾਰੀਆਂ ਚੀਜ਼ਾਂ ਇਹ ਨਾਰਮਲ ਨੇ ਗੱਲਾਂ। ਇਹ ਆ ਵੀ ਸਾਹਮਣੇ ਆ ਜਾਂਦਾ। ਪ੍ਰਵੀਨ ਜੀ, ਇੱਕ ਚੀਜ਼ ਹੁੰਦੀ, ਜਦੋਂ ਕਾਰ ਤੇ ਟਰੱਕ ਦਾ ਐਕਸੀਡੈਂਟ ਹੁੰਦਾ ਤੇ ਹਮੇਸ਼ਾ ਟਰੱਕ ਵਾਲੇ ਦੀ ਗਲਤੀ ਜ਼ਿਆਦਾ ਮੰਨੀ ਜਾਂਦੀ ਆ। ਜਦੋਂ ਇੰਪਲੋਈ ਤੇ ਇੰਪਲੋਇਰ ਦਾ ਮਸਲਾ ਹੁੰਦਾ ਤਾਂ ਉਦੋਂ ਇੰਪਲੋਇਰ ਦੇ ਉੱਤੇ ਗਾਜ ਜ਼ਿਆਦਾ ਡਿੱਗਦੀ ਆ। ਇਹ ਨਹੀਂ ਹੁੰਦਾ ਵੀ ਕਈ ਥਾਵਾਂ ਦੇ ਵਿੱਚ ਇੰਪਲੋਈ ਦਾ ਵੀ ਗਲਤੀ ਜਿਹੜੀ ਉਹ ਨਾ ਹੋਵੇ। ਗਲਤੀ ਕਿਸੇ ਕੋ ਵੀ ਹੋ ਸਕਦੀ ਆ, ਪਰ ਉਹੀ ਆ ਵੀ ਅਣਮਨੁੱਖੀ ਵਰਤਾਰਾ ਤੇ ਜਿਹੜਾ ਇੱਕ ਦੂਜੇ ਦਾ ਸ਼ੋਸ਼ਣ ਕਰਨ ਵਾਲੀ ਜਿਹੜੀ ਗੱਲ ਆ, ਵੀ ਜੇ ਇਹਦੀ ਤੇ ਵੇਲਣੇ 'ਚ ਬਾਂਹ ਫਸੀ ਆ ਤੇ ਹੁਣ ਆਪਾਂ ਇਹਨੂੰ ਹੋਰ ਵਿੱਚੋਂ ਵੇਲਣੇ 'ਚੋਂ ਨਗਾਵਾਂਗੇ, ਇਹਦਾ ਜੂਸ ਜਿਹੜਾ ਉਹ ਕੱਢ ਕੇ ਜਿਹੜਾ ਉਹ ਛੱਡਣਾ, ਏਦਾਂ ਨਹੀਂ। ਇਹ ਜਿਹੜੀ ਬਿਰਤੀ ਆ, ਇਹ ਜਿਹੜੀ ਸੋਚ ਆ, ਇਹ ਟੋਟਲੀ ਲੋਕਾਂ ਦੇ ਲਈ ਮਾੜੀ ਹੈ। ਇਹ ਤੋਂ ਬਚਣਾ ਜਿਹੜਾ ਉਹ ਚਾਹੀਦਾ। ਬਿਲਕੁਲ। ਸੋ ਇਸੇ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਜਿੱਥੇ ਲਾਅ ਵਾਇਲੇਸ਼ਨ ਹੁੰਦੀ ਹੈ, ਜਿੱਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਜਿੱਥੇ ਕਿਸੇ ਵੀ ਨਾਲ ਧੱਕਾ ਹੁੰਦਾ, ਤਾਂ ਆਪਾਂ ਉੱਥੇ ਖੜਦੇ ਹਾਂ, ਉਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬੇਸ਼ੱਕ ਇਹ ਇਸ ਪਾਰਟ ਦਾ ਹਿੱਸਾ ਤਾਂ ਹੈ ਨਹੀਂ ਰਾਜਕਰਮਜੀਤ ਸਿੰਘ ਜੀ, ਪਰ ਆਪਾਂ ਕਿੰਨੇ ਟਾਕ ਸ਼ੋਜ਼ ਦੇ ਵਿੱਚ, ਕਿੰਨੀ ਵਾਰੀ ਆਪਾਂ ਰੇਡੀਓ ਦੇ ਉੱਤੇ ਐਜੂਕੇਟ ਕਰਨ ਵਾਲੇ ਜਿਹੜੇ ਲੋਕਾਂ ਨੂੰ ਦੱਸਦੇ ਨੇ ਕਿ ਉਹਨਾਂ ਦੇ ਅਧਿਕਾਰ ਕੀ ਨੇ, ਉਹ ਕਿਹੜੀਆਂ ਚੀਜ਼ਾਂ ਨੂੰ ਕਲੇਮ ਕਰ ਸਕਦੇ ਨੇ। ਕਿੰਨੀ ਵਾਰੀ ਇਹਨਾਂ ਚੀਜ਼ਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਤੁਹਾਡੇ ਥਾਂ ਵਰਕ ਪਲੇਸ ਦੇ ਉੱਤੇ ਕਿਹੋ ਜਿਹਾ ਮਾਹੌਲ ਹੋਣਾ ਚਾਹੀਦਾ, ਕਿਹੋ ਜਿਹੀਆਂ ਚੀਜ਼ਾਂ ਤੁਹਾਨੂੰ ਇੰਪਲਾਇਰ ਤੋਂ ਮਿਲਣੀਆਂ ਚਾਹੀਦੀਆਂ, ਕਿਹੋ ਜਿਹੀ ਫੈਸਿਲਿਟੀਜ਼ ਤੁਹਾਨੂੰ ਮਿਲਣੀਆਂ ਚਾਹੀਦੀਆਂ। ਬਿਲਕੁਲ ਜੀ। ਤੇ ਤੁਸੀਂ ਕਾਲ ਕਰ ਸਕਦੇ ਹੋ ਸਰੋਤਿਓ 408 272 5200 4082725200 ਦੇ ਉੱਤੇ ਜਿਹੜਾ ਕਾਲ ਕਰ ਸਕਦੇ ਹੋ। ਸੋ ਇਹ ਫੋਰਸ ਲੇਬਰ ਦੇ ਮਾਮਲੇ ਦੇ ਵਿੱਚ ਜਿਹੜਾ ਹੁਣ ਚੈਸਟਰਫੀਲਡ ਵਰਜੀਨੀਆ ਦੀ ਗੱਲ ਕਰਦੇ ਜਾਈਏ ਤਾਂ ਹਰਮਨਪ੍ਰੀਤ ਸਿੰਘ 31 ਸਾਲਾ, ਜਿਸ ਨੂੰ 11.25 ਸਾਲ ਤੇ ਕੁਲਬੀਰ ਕੌਰ 43 ਸਾਲਾ, ਇਸ ਨੂੰ 7.25 ਸਾਲ ਦੀ ਜਿਹੜੀ ਆ ਉਹ ਸਜ਼ਾ ਜਿਹੜੀ ਉਹ ਹੁਣ ਹੋਈ ਆ। ਇਹੀ ਨਹੀਂ, $2.25 ਲੱਖ ਆਪਣੇ ਉਹ ਕਜ਼ਨ ਨੂੰ ਵੀ ਦੇਣ ਦੇ ਲਈ ਅਦਾਲਤ ਨੇ ਜਿਹੜੇ ਉਹ ਹੁਕਮ ਸੁਣਾਏ ਆ, ਜੋ ਕਿ ਭਾਰਤ ਦਾ ਤਕਰੀਬਨ $2.25 ਕਰੋੜ ਰੁਪਈਆ ਜਿਹੜਾ ਉਹ ਬਣ ਜਾਂਦਾ ਆ। ਇਹਨਾਂ ਨੇ 2018 ਦੇ ਵਿੱਚ ਇਸ ਨੂੰ ਸੱਦਿਆ ਸੀਗਾ ਤੇ ਸਕੂਲ ਦੇ ਵਿੱਚ ਭਰਤੀ ਕਰਾਉਣ ਦਾ ਉਹ ਲਾਰਾ ਲਾ ਕੇ ਗੈਸ ਸਟੇਸ਼ਨ ਦੇ ਉੱਤੇ ਆਪਣੇ ਦੇ ਉੱਤੇ ਰੱਖਿਆ ਤੇ ਗੈਸ ਸਟੇਸ਼ਨ ਦੇ ਵਿੱਚ ਬਸ ਫਿਰ ਕੰਮ ਹੀ ਕਰਾਇਆ। 16 ਘੰਟੇ ਕਹਿੰਦੇ ਕੰਮ ਕੀਤਾ ਤੇ ਬਹੁਤ ਹੀ ਘੱਟ ਜਿਹੜੀ ਉਸਨੂੰ ਜਿਹੜੀ ਉਹ ਤਨਖਾਹ ਜਿਹੜੀ ਉਹ ਦਿੱਤੀ ਜਾਂਦੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਾਲ ਚੱਲ ਰਹੀਆਂ ਸੀਗੀਆਂ। ਇਹ ਸਾਰਾ ਕੁਛ ਜਿਹੜਾ ਉਹ ਉੱਥੇ ਹੋ ਰਿਹਾ ਸੀ।
ਇਵੈਂਚੁਅਲੀ ਜਦ ਕਾਨੂੰਨ ਨੂੰ ਇਸ ਦੇ ਬਾਰੇ ਪਤਾ ਲੱਗਾ, ਅਧਿਕਾਰੀਆਂ ਨੂੰ ਪਤਾ ਲੱਗਾ, ਤੇ ਇਸ ਦੀ ਇਨਵੈਸਟੀਗੇਸ਼ਨ ਹੋਈ। 2 ਵੀਕ ਇਸ ਦਾ ਟਰਾਇਲ ਚੱਲਿਆ। 2 ਵੀਕ ਟਰਾਇਲ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਹੁਣ ਸੁਣਾਇਆ ਗਿਆ ਵੀ ਭਾਈ ਤੁਹਾਨੂੰ ਆਹ ਸਜ਼ਾ ਆ। ਕਹਿੰਦੇ ਵੀ ਇਹਨਾਂ ਦੋਨਾਂ ਨੇ ਜਿਹੜਾ ਪੀੜਤ ਸੀਗਾ ਉਸ ਦੇ ਇਮੀਗ੍ਰੇਸ਼ਨ ਡਾਕੂਮੈਂਟ ਰੱਖ ਰਹੇ ਸੀ, ਉਹੀ ਜਿਹਦਾ ਪਾਸਪੋਰਟ ਰੱਖ ਰਿਹਾ ਆਪਣੇ ਕੋਲ, ਧਮਕੀਆਂ ਦੇਣੀਆਂ, ਰਿਵਾਲਵਰ ਤੱਕ ਵੀ ਜਿਹੜਾ ਉਹ ਕੱਢ ਲਿਆ। ਧੱਕੇ ਦੇ ਨਾਲ ਸਰੀਰਕ ਕੰਮ ਤਾਂ ਜਿਹੜਾ ਉਹ ਕਰਾਇਆ ਤੇ ਮੈਂਟਲੀ ਵੀ ਬਹੁਤ ਜ਼ਿਆਦਾ ਪੀੜਾ ਉਹਨੂੰ ਜਿਹੜੀ ਆ ਉਸ ਵਿਕਟਮ ਨੂੰ ਜਿਹੜੀ ਉਹ ਪਹੁੰਚਾਈ, ਉਸ ਮੁੰਡੇ ਨੂੰ ਜਿਹੜੀ ਉਹ ਪਹੁੰਚਾਈ। ਮਿਨੀਮਮ ਵੇਜ ਤੋਂ ਵੀ ਘੱਟ ਪੇ ਦੇ ਉੱਤੇ ਕਈ ਘੰਟੇ ਜਿਹੜੇ ਆ ਉਸ ਤੋਂ ਵਾਧੂ ਕੰਮ ਕਰਾਉਂਦੇ ਜਿਹੜੇ ਹੋ ਰਹੇ। ਇੱਥੋਂ ਤੱਕ ਵੀ ਜਦੋਂ ਕਿਤੇ ਉਹ ਬਾਹਰ ਅੰਦਰ ਜਾਂਦੇ ਸੀ, ਉਸ ਨੂੰ ਸਟੋਰ ਦੇ ਉੱਤੇ ਛੱਡ ਜਾਂਦੇ ਸੀ, ਗੈਸ ਸਟੇਸ਼ਨ ਦੇ ਉੱਤੇ, ਜਿੱਥੇ ਉੱਥੇ ਹੀ ਵਿਚਾਰੇ ਨੂੰ ਰਹਿਣਾ ਪੈਂਦਾ ਸੀ, ਉੱਥੇ ਹੀ ਸੌਣਾ ਪੈਂਦਾ ਸੀਗਾ, ਤੇ ਨਾ ਉਹ ਕਿਤੇ ਆ ਸਕਦਾ ਸੀ, ਨਾ ਕਿਤੇ ਉਹ ਜਾ ਸਕਦਾ ਸੀ। ਸੋ ਬੇਸਿਕ ਹਿਊਮਨ ਨੀਡਸ ਤੇ ਉਹਦੇ ਤੋਂ ਕਹਿੰਦੇ ਵੀ ਉਸ ਨੂੰ ਵਾਂਝੇ ਰੱਖਿਆ, ਉਸ ਦੀ ਉਹ ਖੁਸ਼ੀਆਂ ਨੂੰ ਇਹਨਾਂ ਨੇ ਚੋਰੀ ਕੀਤਾ। ਉਸ ਮਾਮਲੇ ਵਿੱਚ ਹੁਣ ਜਿਹੜੀ ਇਹਨਾਂ ਨੂੰ ਸਜ਼ਾ ਜਿਹੜੀ ਉਹ ਹੋਈ ਆ। ਸੋ ਇਹ ਮੰਦ ਭਾਗੀ ਜਿਹੜੀ ਇਹ ਗੱਲ ਹੈਗੀ ਆ, ਜਿਹਨੇ ਸ਼ਰਮਸਾਰ ਜਿਹੜਾ ਇਹ ਕੀਤਾ ਆ। ਇਹ ਪਹਿਲਾਂ ਨਹੀਂ, ਇਸ ਤੋਂ ਪਹਿਲਾਂ ਵੀ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਆ। ਪਰ ਇਹੀ ਆ ਵੀ ਅਸੀਂ ਤੇ ਇਹੀ ਕਹਿੰਦੇ ਆ, ਤੇ ਤੁਸੀਂ ਵੀ ਜੇ ਤੁਹਾਡੇ ਕੋਈ ਵਿਚਾਰ ਆ ਤੁਸੀਂ ਸ਼ੇਅਰ ਕਰੋ, ਇਹੋ ਜਿਹੀਆਂ ਚੀਜ਼ਾਂ ਤੋਂ ਬਚਿਆ ਕਿੱਦਾਂ ਜਾ ਸਕਦਾ। ਤੁਹਾਡੇ ਤੁਸੀਂ ਵੀ ਜਿਹੜਾ ਉਹ ਸ਼ੇਅਰ ਕਰ ਸਕਦੇ ਆ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਕਿੱਦਾਂ ਤੁਸੀਂ ਵਿਚਾਰ ਰੱਖ ਸਕਦੇ ਆ, ਇਦਾਂ ਦੀ ਚੀਜ਼ ਨਾ ਵਾਪਰੇ। ਕੀ ਟਿਪਸ ਨੇ ਜੇ ਕੋਈ ਇਦਾਂ ਕਰਦਾ ਰਿਹਾ ਆ? EMPLOYEE ਦੀ ਕੀ ਸੋਚ ਹੋਣੀ ਚਾਹੀਦੀ ਤੇ EMPLOYER ਦੀ ਕੀ ਸੋਚ ਹੋਣੀ ਚਾਹੀਦੀ ਆ, ਉਹ ਵੀ ਜ਼ਰੂਰ ਜਿਹੜੀ ਉਹ ਸਾਂਝ ਪਾਓ, ਤਾਂ ਜੋ ਇੱਕ ਵਧੀਆ ਸਮਾਜ ਨੂੰ ਸਿਰਜਣ ਵੱਲ ਨੂੰ ਉਹ ਜਿਹੜੀ ਗੱਲਬਾਤ ਆ ਉਸ ਦੇ ਵੱਲ ਨੂੰ। ਬਿਲਕੁਲ, 2 ਅਹਿਮ ਨੁਕਤਿਆਂ ਨੂੰ ਆਪਾਂ ਛੂਵਾਂਗੇ। ਆਪਣੇ ਨਾਲ ਕੁਝ ਕਾਲਰ ਨੇ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਇੱਕ ਤਾਂ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਚੀਜ਼ਾਂ ਸਾਹਮਣੇ ਆਉਣ ਲੱਗੀਆਂ ਸੀਗੀਆਂ। ਦੂਜਾ ਹੈ ਕਿ ਫੋਰਸ ਲੇਬਰ ਦੇ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਹੋਰ ਕਿੰਨੇ ਕੁ ਮਾਮਲੇ ਜਿਹੜੇ ਨੇ ਉਹ ਸਾਹਮਣੇ ਨੇ। ਆਪਣੇ ਨਾਲ ਜੁੜੇ ਨੇ ਗੁਰਦੀਪ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਜੀ ਗੱਲ ਏਦਾਂ ਕਿ ਵਾਕਿਆ ਅਸੀਂ ਨਾ ਇੱਥੇ 94 ਚ ਆਏ ਸੀ, 95 ਸਾਡੇ ਨਾਲ ਵੀ ਨਾ 1 ਸਾਲ ਮੇਰੇ ਫਾਦਰ ਸਾਹਿਬ ਤੋਂ ਕੰਮ ਕਰਾਇਆ ਮਰਸੈਡ ਵਿੱਚ ਇੱਕ ਸਟੋਰ ਦੇ ਉੱਤੇ। ਉਹ ਬੰਦੇ ਨੇ ਸਾਨੂੰ ਪੇ ਨਹੀਂ ਕੀਤਾ। ਠੀਕ ਹੈ, ਸ਼ਾਇਦ ਉਹ ਬੰਦਾ ਸੁਣਦਾ ਵੀ ਹੋਵੇ, ਕੋਈ ਐਡੀ ਬੜੀ ਗੱਲ ਨਹੀਂ ਹੈ ਨਾ, ਪਰ ਗੱਲ ਏਦਾਂ ਆ ਕਿ ਕਿਸੇ ਦੀ ਮਿਹਨਤ ਨਹੀਂ ਆਪਾਂ ਨੂੰ ਮਾਰਨੀ ਚਾਹੀਦੀ, ਕਿਉਂਕਿ ਆਪਾਂ ਅਗਰ ਆਪਾਂ ਅਰਦਾਸ ਕਰਦੇ ਹਾਂ ਕਿ ਆਪਾਂ ਜੀ ਗੁਰੂ ਨਾਨਕ ਦੇਵ ਜੀ ਦੇ ਫਾਲੋ ਕਰਦੇ ਹਾਂ ਕਿ ਆਪਾਂ ਨਾਮ ਜਪਣਾ, ਆਪਾਂ ਕਿਰਤ ਕਰਨੀ, ਆਪਾਂ ਵੰਡ ਕੇ ਛਕਣਾ। ਸੋ ਕਈ ਵਾਰ ਤਾਂ ਮੈਂ ਏਦਾਂ ਦੇ ਲੋਕ ਵੀ ਦੇਖੇ ਆ, ਕਿਉਂਕਿ being in the media, being in the community activism, ਕਈ ਵਾਰ ਆਪਾਂ ਦਾਨ ਤਾਂ ਵੱਡੇ ਕਰਦੇ ਆ, ਪਰ ਜਦੋਂ ਅਸੀਂ ਕਿਸੇ EMPLOYEE ਨੂੰ ਪੇ ਕਰਨਾ ਆਪਣੇ ਨੂੰ, ਫਿਰ ਅਸੀਂ ਉਹਦੇ ਆਪਣੇ ਹੱਥ ਕੱਢਦੇ ਹਾਂ। ਦੇਖੋ, ਜੇ ਤਾਂ EMPLOYEE ਆ ਜੀ, ਜਦੋਂ ਕਿਤੇ ਵੀ ਕੰਮ ਕਰਦੇ ਆ, ਕਿਸੇ ਵੀ ਕੋਈ ਵੀ ਬਿਜ਼ਨਸ ਹੋ ਸਕਦਾ, ਟਰੱਕਿੰਗ ਦਾ ਹੋ ਸਕਦਾ, ਖੇਤਾਂ ਹੋ ਸਕਦਾ, ਸਟੋਰ ਤੇ ਜਾਂ ਕਿਤੇ ਵੀ, ਰਾਈਟ, ਉਹਨੂੰ ਤੁਸੀਂ ਆਪਣੇ ਜਿੱਦਾਂ ਵਧੀਆ ਤਰੀਕੇ ਨਾਲ ਕੰਮ ਕਰੋ ਕਿ ਹਾਂ ਵੀ ਸਾਨੂੰ ਪੇ ਮਿਲ ਰਹੀ ਆ, ਤਾਂ ਅਸੀਂ ਇਹਦੀ ਤਰੱਕੀ ਕਰਾਉਣੀ ਆ ਬਿਜ਼ਨਸ ਦੀ, ਰਾਈਟ ਜੀ। ਐਟ ਦ ਸੇਮ ਟਾਈਮ ਜਿਹੜਾ EMPLOYER ਆ, ਕਿਉਂਕਿ EMPLOYEEਆਂ ਦੇ ਸਿਰ ਦੇ ਉੱਤੇ ਕੰਪਨੀ ਚੱਲਦੀ ਆ ਜਾਂ ਬਿਜ਼ਨਸ ਚੱਲਦੇ ਆ, ਤਾਂ EMPLOYER ਨੂੰ ਵੀ ਜਿਹੜੇ ਉਹਦੇ EMPLOYEE ਆ ਉਹਦੀ ਟੇਕ ਕੇਅਰ ਕਰਨੀ ਪੈਣੀ ਕਿ ਹਾਂ ਵੀ ਇਹਨਾਂ ਨੂੰ ਮੈਡੀਕਲ ਬੈਨੀਫਿਟ ਹੋ ਗਿਆ ਜਾਂ ਕੋਈ ਵੀ ਜਿਹੜੀ ਉਹਨਾਂ ਦੀ ਵੈਲ ਬੀਇੰਗ ਲਈ, ਬਾਕੀ ਉਹਨਾਂ ਦੀ ਪ੍ਰੋਫੈਸ਼ਨਲ ਡਿਵੈਲਪਮੈਂਟ। ਹੁਣ ਸਾਡੇ ਸਕੂਲਾਂ ਦੇ ਵਿੱਚ ਸਾਨੂੰ ਹਰੇਕ ਸਾਲ ਸਾਡੀਆਂ ਲਾਈਕ ਆਲਮੋਸਟ ਇੱਕ ਵੀਕ ਤਾਂ ਮਾਸਟਰਾਂ ਦੀਆਂ ਪ੍ਰੋਫੈਸ਼ਨਲ ਡਿਵੈਲਪਮੈਂਟਾਂ ਹੀ ਕਰਾਉਂਦੇ ਰਹਿੰਦੇ ਆ, ਰਾਈਟ। ਸੋ ਆਹ ਚੀਜ਼ਾਂ ਦੀ ਜਿੱਦਾਂ ਬੜੀ ਲੋੜ ਹੈਗੀ ਆ। ਪਰ ਜਿਹੜੇ ਲੋਕ ਏਦਾਂ ਦੇਖੋ, ਪੈਸਾ ਹੋਣਾ ਭਾਜੀ ਬਹੁਤ ਜ਼ਰੂਰੀ ਆ, ਜਾਣੀ ਕਿ ਕਹਿੰਦੇ ਆ ਕਿ ਜਿਹੜੀ ਫਾਈਨੈਂਸ਼ੀਅਲੀ ਫਰੀडम ਬੜਾ ਜ਼ਰੂਰੀ ਆ, ਪਰ ਕਿਸੇ ਦਾ ਲਹੂ ਪੀ ਕੇ, ਕਿਸੇ ਦੀ ਮਿਹਨਤ ਮਾਰ ਕੇ ਏਦਾਂ ਪੈਸੇ ਕਮਾਉਣੇ, ਉਹਦੇ ਉੱਤੇ ਮੈਂ ਤਾਂ ਕਹੂੰਗਾ ਕਿ ਲੱਖ ਦੀ ਲਾਹਨਤ ਆ। ਕਿਉਂਕਿ ਏਦਾਂ ਦੀ ਚੀਜ਼ ਮੈਂ ਦੇਖੀ ਆ ਐਕਸਪੀਰੀਅੰਸ ਤੋਂ। ਬੰਦਿਆਂ ਕੋਲ ਕਰੋਨਾ ਡਾਲਰ ਆ, ਉਹਨਾਂ ਕੋਲ ਇੰਨਾ ਪੈਸਾ ਆ ਨਾ, ਉਹ ਆਪਣੇ ਰੂਮ ਡਾਲਰਾਂ ਨਾਲ ਭਰ ਸਕਦੇ ਆ। ਉਹਨਾਂ ਦੇ ਜਵਾਕ ਆ, ਉਹਨਾਂ ਦੀ ਇੱਕ ਗੱਲ ਵੀ ਨਹੀਂ ਸੁਣਦੇ। ਸੋ ਮੈਂ ਆਹ ਗੱਲ ਕਹਿ ਰਿਹਾ, ਐਕਸਪੀਰੀਅੰਸ ਤੋਂ ਵੀ ਕਹਿ ਰਿਹਾ, ਬੀਇੰਗ ਅ ਵੈਲ ਵਿਸ਼ਰ ਵੀ ਇਹ ਗੱਲ ਕਹਿ ਰਿਹਾ ਕਿ ਕਿਰਪਾ ਕਰਕੇ ਆਪਾਂ ਆਪਣੇ ਸਮਾਜ ਨੂੰ ਆਪਾਂ ਵਧੀਆ ਬਣਾਈਏ। ਬਾਕੀ ਪ੍ਰਮਾਤਮਾ ਨੇ ਸਾਨੂੰ ਇੰਨਾ ਕੁਛ ਦੁਨੀਆ ਦਿੱਤਾ ਆ, ਲਾਈਕ ਆਪਣੇ ਕੋਲ ਇੰਨਾ ਕੁਛ ਆ, ਲਾਈਕ ਆਪਾਂ ਸੋਚੀਏ ਜਿੰਨੇ ਵੀ ਆਪਾਂ ਨੂੰ ਸਮੋਸੇ ਸੁਣ ਰਹੇ, ਮੈਂ ਕਹੂੰਗਾ 90% ਆਪਾਂ ਯਾਰ ਲੈ ਕੇ ਕੀ ਆਏ ਸੀ ਅਮਰੀਕਾ ਨੂੰ। ਸਾਡੇ ਕੋਲ ਹੈ ਕੀ ਸੀ ਜਦੋਂ ਅਸੀਂ ਅਮਰੀਕਾ ਦੇ ਜਾ ਕੇ ਲੋਕਾਂ ਨੇ ਬਾਰਡਰ ਟੱਪਿਆ, ਜਾਂ ਪਰਿਵਾਰਾਂ ਨਾਲ ਆਏ ਆ, ਜਾਂ ਕਿਸੇ ਨੇ ਮੈਡੀਕਲ ਅਸਾਈਲਮ ਲਿਆ, ਕਿਸੇ ਦੇ ਟੱਬਰ ਦੇ ਲਾਣੇ ਸੱਦਿਆ ਉਹਨਾਂ ਨੂੰ। ਸੋ ਏਦਾਂ ਸੋਚਿਆ ਕਰੋ। ਸੋ ਬਾਕੀ ਦੇਖੋ, ਆਪਾਂ ਚੰਗੇ ਕਰਮ ਕਰਾਂਗੇ, ਆਪਣੇ ਚੰਗੇ ਕਰਮ ਇੱਥੇ ਵੀ ਜਿੱਦਾਂ ਦੁਨੀਆਦਾਰੀ ਵਿੱਚ ਵੀ, ਤਾਂ ਬਾਕੀ ਜਿਵੇਂ ਆਪਾਂ ਕਹਿੰਦੇ ਧੁਰ ਦਰਗਾਹ ਦੇ ਵਿੱਚ ਵੀ, ਉੱਥੇ ਵੀ ਆ ਕਰਮ ਉੱਥੇ ਜਾਣੇ ਆ। ਸੋ ਪਲੀਜ਼
ਸਾਰਿਆਂ ਨੂੰ ਆ ਬੇਨਤੀ ਆ, ਦੇਖੋ ਰਾਜ ਯਾਰ ਤੁਸੀਂ ਦੋਨਾਂ ਭਰਾਵਾਂ ਵਧੀਆ, ਤੁਸੀਂ ਯਾਰ ਲੋਕਾਂ ਨੂੰ ਅਵੇਅਰ ਕਰ ਰਹੇ ਆ ਹਨਾ, ਸੋ ਸਾਰੇ ਲੋਕਾਂ ਨੂੰ ਬਿਜ਼ਨਸ ਆਨਰ ਬਹੁਤ ਸੁਣ ਰਹੇ ਆਪਾਂ ਨੂੰ, ਰਾਈਟ। ਸੋ ਸਾਨੂੰ ਬੇਨਤੀ ਆ ਕਿ ਪਲੀਜ਼ ਆਹ ਦੇਖੋ ਮਾੜੀਆਂ ਘਟਨਾਵਾਂ ਆ, ਇਹਨਾਂ ਤੋਂ ਇੱਕ ਆ ਏਦਾਂ ਨਹੀਂ ਕਿ ਉਹ ਹਾਂ ਹੀ ਹੋ ਗਿਆ ਕਿ ਏਦਾਂ ਜੀ ਏਦਾਂ ਹੋ ਗਿਆ, ਹੋ ਗਿਆ, ਨੋ, ਇਹ ਤੋਂ ਆਪਾਂ ਨੂੰ ਸਿੱਖਣਾ ਪੈਣਾ, ਸਿੱਖ ਲੈਣੀ ਪੈਣੀ ਆ। ਸੋ ਤੁਹਾਡਾ ਸਭ ਦਾ ਬਹੁਤ ਧੰਨਵਾਦ। ਬਾਕੀ ਤੁਹਾਡੀ ਸਾਰੀ ਟੀਮ, ਥੈਂਕ ਯੂ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜੀ। ਇੱਥੇ ਪ੍ਰਵੀਨ ਜੀ ਦੇਖੋ, ਗੁਰੂ ਨਾਨਕ ਦੇਵ ਜੀ ਨੇ ਤਾਂ ਸ਼ੁਰੂਆਤ 'ਚ ਹੀ ਆਪਾਂ ਨੂੰ ਦੱਸ ਕਿਹਾ ਸੀਗਾ ਹਨਾ ਵੀ ਮਲਕ ਭਾਗੋ ਤੇ ਭਾਈ ਲਾਲੋ ਦੀ ਹਾਂਜੀ ਕਿਰਤ ਦੀ ਗੱਲ ਆ ਨਾ, ਫਿਰ ਵੀ ਕਿਸੇ ਦੀ ਹੱਕ ਦੀ ਕਮਾਈ ਨਹੀਂ ਜਿਹੜੀ ਉਹ ਤੁਸੀਂ ਖਾਣੀ, ਸਹੀ ਵੀ ਉਹ ਹੱਕ ਦੀ ਕਮਾਈ ਚੋਂ ਲਹੂ ਹੀ ਹੁੰਦਾ, ਜਿਹੜੀ ਦੂਜੀ ਹੁੰਦੀ ਹੈ, ਸੌਰੀ ਜਿਹੜੀ ਲਾਲਚ ਦੀ ਹੈ, ਕਿਸੇ ਨੂੰ ਧੱਕੇ ਦੇ ਨਾਲ, ਕਿਸੇ ਦਾ ਹੱਕ ਮਾਰ ਕੇ ਜਿਹੜੀ ਉਹ ਕੀਤੀ ਹੁੰਦੀ, ਉਹਦੇ ਵਿੱਚ ਕੁਝ ਨਹੀਂ ਬੈਨੀਫਿਟ ਨਹੀਂ। ਜਿੱਦਾਂ ਹੀ ਗੱਲ ਕਰਕੇ ਬਹੁਤ ਸੱਚੀ ਗੱਲ ਆ, ਜਿੰਨੇ ਮਰਜ਼ੀ ਆਲੀਸ਼ਾਨ ਘਰ ਪਾ ਲਓ, ਜਿੰਨੀਆਂ ਮਰਜ਼ੀ ਤੁਸੀਂ ਸੰਪਤੀਆਂ ਬਣਾ ਲਓ, ਜਿੰਨੇ ਮਰਜ਼ੀ ਜਿਹੜੀਆਂ ਉਹ ਤੁਸੀਂ ਕਰ ਲਓ, ਪਰ ਜੇ ਉਹ ਹੱਕ ਦੀ ਕਮਾਈ ਦੀ ਨਹੀਂ ਆ ਤਾਂ ਉਹ ਤੁਹਾਡਾ ਨਾ ਇੱਥੇ ਹੀ ਨਤਾਰਾ ਹੋ ਜਾਣਾ। ਵੱਡੇ ਆਏ, ਵੱਡੇ ਚਲੇ ਜਾਣੇ, ਪਰਿਵਾਰ ਵਾਲੇ ਪੁੱਛਦੇ ਨਹੀਂ। ਸਹੀ ਗੱਲ ਠੀਕ ਹੈ ਨਾ, ਅਖੀਰਲੇ ਮੌਕਿਆਂ ਤੇ ਆਪਾਂ ਨੂੰ ਪਤਾ ਕੀ ਹੁੰਦਾ ਹੈ, ਇਹ ਕਿੱਦਾਂ ਦੀਆਂ ਕਿੰਨੀਆਂ ਘਟਨਾਵਾਂ, ਕਿੰਨਾ ਕੁਝ ਆਪਾਂ ਸੁਣਦੇ ਰਹੇ ਹਾਂ। ਨਹੀਂ ਦੇਖੋ, ਹੋ ਰਿਹਾ ਬਿਲਕੁਲ ਬਿਲਡਿੰਗ ਜਿੰਨੀ ਮਰਜ਼ੀ ਸੋਹਣੀ ਖੜੀ ਕੀਤੀ ਹੈ, ਪਰ ਉਹ ਇੱਟ ਜਿਹੜੀ ਲੱਗੀ ਉਹ ਕਿਸੇ ਗਰੀਬ ਦੇ ਪਸੀਨੇ ਦੀ ਨਾਲ ਲੱਗਦੀ ਹੈ। ਹਾਂਜੀ, ਤੇ ਕਿ ਤੁਹਾਡੀ ਆਪਦੇ ਹੱਕ ਦੀ ਹੈ, ਉਹ ਉੱਥੇ ਫਿਰ ਉਹਦੀ ਇਮਾਰਤ ਦੀ ਜਿਹੜੀ ਬੁਨਿਆਦ ਤੇ ਉਹਦੇ ਵਿੱਚ ਰਹਿਣ ਵਾਲਿਆਂ ਦਾ ਸੁੱਖ ਚੈਨ ਆ, ਇਹਦੇ ਤੇ ਡਿਪੈਂਡ ਕਰਦਾ। ਹਾਂਜੀ, ਸੋ ਬਿਲਕੁਲ ਆਪਾਂ ਦੇਖੋ ਅਧਿਆਤਮਿਕ ਤੌਰ ਤੇ ਤਾਂ ਚੀਜ਼ਾਂ ਸਦੀਆਂ ਤੋਂ ਆਪਾਂ ਨੂੰ ਗੁਰੂ ਪੀਰ ਫਕੀਰ ਦੱਸ ਰਹੇ ਆ, ਪਰ ਫਿਰ ਵੀ ਜਿਹੜੇ ਸਿਧਾਂਤ ਤੋਂ ਸਖਣੇ ਹੋਏ, ਹਾਂਜੀ, ਜਿਹੜੇ ਉਹ ਤੋਂ ਦੂਰ ਆ, ਉਹੀ ਇਹੋ ਜਿਹੀਆਂ ਚੀਜ਼ਾਂ ਕਰਦੇ ਆ, ਜਿਹੜੇ ਰੱਬ ਦੇ ਨਾਲ ਆ, ਰੱਬ ਦਾ ਡਰ ਰੱਖਦੇ ਆ, ਉਹ ਅਜਿਹਾ ਨਹੀਂ ਕਰਦੇ। ਮੈਜੋਰਟੀ ਇੰਪਲੋਇਰ ਤੇ ਇੰਪਲੋਈ ਰੱਬ ਤੋਂ ਡਰਨ ਵਾਲੇ ਹੁੰਦੇ ਆ, ਉਹ ਇਦਾਂ ਦਾ ਜਿਹੜਾ ਉਹ ਨਹੀਂ ਕਰਦੇ, ਉਹ ਇੱਕ ਦੂਜੇ ਦੀ ਭਾਵਨਾ ਨੂੰ ਸਮਝਦੇ। ਪਰ ਹਾਂ, ਕਿਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ, ਪਰ ਇਹ ਕਿਤੇ ਨਾ ਕਿਤੇ ਸਮਾਜ ਨੂੰ ਸ਼ੀਸ਼ਾ ਦਿਖਾਉਣ ਦੇ ਲਈ ਆ, ਮੁੜ ਦੁਬਾਰਾ ਅਲਰਟ ਕਰਨ ਦੇ ਲਈ ਆ ਵੀ ਭਾਈ ਜੇ ਇਸ ਪਾਸੇ ਰਾਹ ਨੂੰ ਤੁਰਨ ਲੱਗੇ ਸੀ ਤੇ ਆਹ ਕੁਝ ਹੋ ਸਕਦਾ ਆ, ਬਚੋ। ਹਾਂਜੀ, ਉਹ ਕਈ ਵਾਰ ਨਾ ਸਿਸਟਮ ਦੇ ਵਿੱਚ ਅਪਡੇਟ ਆ ਜਾਂਦੀ ਹੈ, ਉਹ ਅਪਡੇਟ ਦੇ ਵਿੱਚ ਹੁੰਦਾ ਤਾਂ ਕਿਸੇ ਮਾਤਰ ਦਾ ਨੁਕਸਾਨ ਹੀ ਹੋ ਜਾਂਦਾ ਵੈਸੇ ਕਈ ਵਾਰੀ ਤਾਂ ਕੋਈ ਹਾਂਜੀ, ਪਰ ਉਹ ਅਲਰਟ ਦੂਜਿਆਂ ਨੂੰ ਬਾਕੀਆਂ ਨੂੰ ਰਾਹ ਦਿਖਾ ਦਿੰਦਾ। ਇੱਥੇ ਇੱਕ ਰਾਜਕਰਮਜੀਤ ਸਿੰਘ ਜੀ, ਆਪਾਂ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਇਸੇ ਚਰਚਾ ਨੂੰ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਗੱਲਬਾਤ ਕਰ ਰਹੇ ਸੀਗੇ ਕਿਰਤ ਦੀ ਲੁੱਟ ਦੇ ਬਾਰੇ। ਕਿਰਤ ਦੀ ਲੁੱਟ ਮਾੜੀ ਚੀਜ਼ ਹੈ ਤੇ ਆਪਾਂ ਨੂੰ ਸਦੀਆਂ ਤੋਂ ਇਹ ਚੀਜ਼ ਸਿਖਾਈ ਜਾ ਰਹੀ ਹੈ ਅਧਿਆਤਮਿਕ ਤੌਰ ਤੇ। ਕਾਨੂੰਨ ਵੀ ਕਈ ਵਾਰੀ ਛਾਂਟੀ ਕਰਦਾ, ਸਿਖਾਉਂਦਾ ਆਪਣੇ ਤਰੀਕੇ ਦੇ ਨਾਲ, ਪਰ ਸਮਝਦਾ ਬੰਦਾ ਫੇਰ ਨਹੀਂ ਹੈ। ਕੈਨੇਡਾ ਦੇ ਵਿੱਚ ਲੰਘੇ 4-5 ਸਾਲਾਂ ਦੇ ਵਿੱਚ ਇਹ ਰੌਲਾ ਖਾਸਾ ਪਿਆ ਸੀ, ਕਿਉਂਕਿ ਸਟੂਡੈਂਟਸ ਆਉਂਦੇ ਸੀ, ਕੰਮ ਦੀ ਜ਼ਰੂਰਤ ਹੈ, ਹਰ ਇੱਕ ਨੂੰ ਹੀ ਜ਼ਰੂਰਤ ਹੈ, ਤੇ ਜ਼ਰੂਰਤਾਂ ਪੂਰੀਆਂ ਕਰਨ ਦੇ ਦਰਮਿਆਨ ਕਿਸੇ ਨੂੰ ਇਹ ਵੀ ਲੱਗਦਾ ਸੀਗਾ ਕਿ ਪਾਰਟ ਟਾਈਮ ਕਰ ਲਈਏ ਜਾਂ ਜਿਸ ਕਿਸੇ ਵੀ ਤਰੀਕੇ ਦਾ ਕੰਮ ਮਿਲਦਾ ਸੀਗਾ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦੇ ਪੈਸੇ ਮਾਰੇ ਗਏ। ਉਸ ਤੋਂ ਬਾਅਦ ਇੱਕ ਚਰਚਾ ਚੱਲੀ ਕਿ ਇਹਨਾਂ ਸਟੂਡੈਂਟਸ ਨੂੰ, ਕਿਉਂਕਿ ਹਰ ਇੱਕ ਵੀਜ਼ੇ ਤੇ ਆਇਆ ਹੁੰਦਾ, ਕੋਈ ਪੰਗਾ ਨਹੀਂ ਲੈਣਾ ਚਾਹੁੰਦਾ। ਸ਼ੁਰੂ 'ਚ ਤਾਂ ਇਹ ਗੱਲਾਂ ਦਬੀਆਂ ਰਹੀਆਂ। ਇੱਕ ਉਮਰ ਵੀ ਇਹੋ ਜਿਹੀ ਹੁੰਦੀ ਹੈ ਬੰਦਾ ਥੋੜ੍ਹੇ ਡਰ ਛੇਤੀ ਜਾਂਦਾ, ਜਾਂ ਜਿਹੜਾ ਦਲੇਰ ਹੁੰਦਾ ਉਹ ਜ਼ਿਆਦਾ ਹੀ ਦਲੇਰ ਹੋ ਜਾਂਦਾ ਕਈ ਵਾਰੀ। ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਜੇ ਆਪਾਂ ਗੱਲਾਂ ਕਰਾਂਗੇ ਤਾਂ ਹੋ ਸਕਦਾ ਕੱਲ੍ਹ ਨੂੰ ਆਪਣੀ PR ਦੇ ਵਿੱਚ ਕੋਈ ਉਡੀਕਾ ਨਾ ਪੈ ਜਾਵੇ, ਆਪਣੀ ਇਮੀਗ੍ਰੇਸ਼ਨ ਸਟੇਟਸ ਦੇ ਵਿੱਚ ਕੋਈ ਉਡੀਕਾ ਨਾ ਪੈ ਜਾਵੇ। ਪਰ ਗਾਹੇ ਬਗਾਹੇ ਚੀਜ਼ਾਂ ਬਾਹਰ ਨਿਕਲਦੀਆਂ ਰਹੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਕਿ ਕੈਨੇਡਾ ਦੇ ਵਿੱਚ ਵੀ ਧਰਨੇ ਮੁਜ਼ਾਹਰੇ ਲੱਗਦੇ ਰਹੇ। ਅਮਰੀਕਾ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਇੱਕਾ ਦੁੱਕਾ ਰੂਪ ਦੇ ਵਿੱਚ, ਪਰ ਫਿਰ ਵੀ ਅੰਦਰ ਖਾਤੇ ਜਾਂ ਕਿਸੇ ਨਾਲ ਵੀ, ਕਿਉਂਕਿ ਇੱਥੇ ਆਪਣੀ ਆਬਾਦੀ ਇੰਨੀ ਜ਼ਿਆਦਾ ਨਹੀਂ ਹੈ, ਅਮਰੀਕਾ ਵੱਡਾ ਬਹੁਤ ਅਤੇ ਇੱਥੇ ਆਬਾਦੀ ਸੰਘਣੀ ਵੀ ਨਹੀਂ ਹੈ ਕਈ ਸਟੇਟਾਂ ਦੇ ਵਿੱਚ, ਸੋ ਉੱਥੇ ਗੱਲਾਂ ਦਬੀਆਂ ਵੀ ਰਹਿ ਗਈਆਂ। ਪਰ ਫਿਰ ਵੀ ਜਿਵੇਂ ਉਹ ਇਸ ਕੇਸ ਦੇ ਵਿੱਚ ਆਪਾਂ ਦੇਖਿਆ, ਹੋ ਤਾਂ 2-3 ਸਾਲ ਤੋਂ ਰਿਹਾ ਸੀਗਾ, ਪਰ ਮਾਮਲਾ ਜਾਂ ਸਜ਼ਾ ਜਿਹੜੀ ਉਹ ਹੁਣ ਸਾਹਮਣੇ ਆਈ ਹੈ। ਤੇ ਹੁਣ ਦੁਨੀਆ ਦੇ ਵਿੱਚ 1-2 ਹੋਰ ਵੀ ਅਜਿਹੇ ਮਾਮਲੇ ਲੰਘੇ ਦਿਨਾਂ ਦੇ ਵਿੱਚ ਫੋਰਸ ਲੇਬਰ ਦੇ ਵਾਪਰੇ, ਜਾਂ ਐਕਸਪਲੋਇਟੇਸ਼ਨ ਦੇ ਵਾਪਰੇ, ਜਾਂ ਕਿਰਤ ਦੀ ਲੁੱਟ ਦੇ ਵਾਪਰੇ, ਜਿਨ੍ਹਾਂ ਖਬਰਾਂ ਨੇ ਇਹਨਾਂ ਵੱਲ ਧਿਆਨ ਖਿੱਚਿਆ। ਇਹ ਜਿਹੜਾ ਜੋੜਾ ਵਰਜੀਨੀਆ ਦੀ ਜਿਹੜੀ ਖਬਰ ਹੈ ਤੇ ਹਿੰਦੂਜਾ ਗਰੁੱਪ, ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ 2 ਅਹਿਮ ਜਿਹੜੀਆਂ ਅਪਡੇਟ ਸੀਗੀਆਂ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰ ਰਹੇ ਸੀਗੇ। ਤੁਹਾਡੇ ਨਾਲ ਵੀ, ਤੁਹਾਡੇ ਆਮੋ ਸਾਹਮਣੇ, ਤੁਹਾਡੇ ਵੇਖਣ ਦੇ ਵਿੱਚ, ਜਾਂ ਤੁਹਾਡੇ ਇਸ ਅਮਰੀਕਾ ਦੇ ਵਿੱਚ ਸਫ਼ਰ ਦੇ ਦੌਰਾਨ ਕੋਈ ਐਸੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਕਿਰਤ ਦੀ ਲੁੱਟ ਜਾਂ ਕੋਈ ਕੰਮਕਾਜੀ ਝਗੜਾ ਜਾਂ ਇੰਪਲੋਇਰ ਦੇ ਨਾਲ ਕਿਸੇ ਨਾਲ ਧੋਖਾ ਹੋ ਗਿਆ, ਉਹ ਚੀਜ਼ਾਂ ਤੁਸੀਂ ਸ਼ੇਅਰ ਕਰ ਸਕਦੇ ਹੋ। 408-272-5200 ਸਟੂਡੀਓ ਦਾ ਨੰਬਰ ਹੈ ਜੀ। ਜੀ ਬਿਲਕੁਲ। ਇਹਦੇ ਵਿੱਚ ਨਾ ਜਿਹੜੀ ਆਪਾਂ ਹੱਕ ਦੀ ਕਮਾਈ ਦੀ ਜਿਹੜੀ ਉਹ ਆਪਾਂ ਗੱਲ ਕਰਦੇ ਹਾਂ, ਮਿਹਨਤ ਦੀ ਜਿਹੜੀ ਉਹ ਆਪਾਂ ਗੱਲ ਕਰਦੇ ਹਾਂ, ਉਹਦੇ ਫਾਇਦੇ ਆ। ਜਿਹੜੀ ਤੁਸੀਂ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਜਾਂ ਉਹਦੇ ਹੱਕ ਦੀ ਕਮਾਈ ਮਾਰ ਕੇ ਕਰਦੇ ਆ, ਤਾਂ ਇੱਥੇ ਤੁਹਾਨੂੰ ਕਈ ਉਦਾਹਰਨਾਂ ਜਿਹੜੀਆਂ ਉਹ ਮਿਲ ਜਾਣਗੀਆਂ। ਕਈ ਬੰਦੇ ਨਾਮ ਨਹੀਂ ਲੈਂਦੇ, ਚਲੋ ਆਪਾਂ ਵੀ ਕੀ ਲੈਣਾ, ਜਿਹੜਾ ਚਲੇ ਗਿਆ ਇਸ ਦੁਨੀਆ ਤੋਂ। ਉਹਨਾਂ ਦੇ ਟੱਬਰ ਦੇਖ ਲਓ ਕਿੱਦਾਂ ਉਹਨਾਂ ਦੇ ਨਾਲ ਹੋਇਆ। ਪਹਿਲਾਂ ਕੀ ਕਰਦੇ ਰਹੇ ਜੀ, ਇੱਕ ਕਾਫੀ ਵੱਡਾ ਇੱਕ ਨਾਮ ਸੀਗਾ, ਠੀਕ ਹੈ, ਜਿਹੜਾ ਕੈਪੀਟਲ ਦੇ ਇਲਾਕੇ ਦੇ ਵਿੱਚ, ਸੈਕਰਾਮੈਂਟੋ ਇਲਾਕੇ ਦੇ ਵਿੱਚ। ਉਹ ਫਿਰ ਬਾਅਦ ਚ ਪਤਾ ਲੱਗਾ ਸੀਗਾ ਵੀ ਉਹਦਾ ਤਾਂ ਕੰਮ ਜਿਹੜਾ ਡਰੱਗ ਦੇ ਨਾਲ ਰਿਲੇਟਡ ਸੀ। ਬਾਅਦ ਚ ਉਹਦਾ ਟੱਬਰ ਵੀ ਖਿੰਡ ਖੁੰਡ ਗਿਆ। ਕੁਛ ਨਹੀਂ, ਜਿਹੜਾ ਅੰਜਾਮ ਜਿਹੜਾ ਹੈ ਨਾ, ਉਹ ਹਮੇਸ਼ਾ ਹੀ ਬੁਰੇ ਦਾ ਬੁਰਾ ਨਤੀਜਾ। ਇਹ ਚੀਜ਼ ਐਵੇਂ ਨਹੀਂ ਜਿਹੜੀ ਉਹ ਕਹੀ ਗਈ। ਜਿਹੜੇ ਤੱਤ ਕੱਢੇ ਗਏ ਆ ਨਾ, ਇਹ ਅੱਜ ਦੇ ਨਹੀਂ ਹੈ, ਕਦ ਦੇ ਆ। ਉਹ ਦੇਖੇ ਆ ਉਹਨਾਂ ਨੇ, ਉਹ ਚੀਜ਼ਾਂ ਜਿਹੜੀਆਂ ਉਹ ਵਾਪਰਦੀਆਂ। ਜਿਹੜੀ ਹਰਾਮ ਦੀ ਕਮਾਈ ਜਿਹਨੂੰ ਕਹਿ ਦਿੰਦੇ ਆ, ਉਹ ਇੱਥੇ ਨਿਕਲ ਜਾਂਦੀ ਆ। ਉਹ ਜਿੰਨਾ ਲਈ ਕਮਾਈ ਕਰ ਰਹੇ ਆ, ਉਹ ਨਹੀਂ ਤੁਹਾਡੇ ਨਾਲ ਹੁੰਦੇ, ਕਿਉਂਕਿ ਉਹ ਵੀ ਦੇਖਦੇ ਆ ਨਾ। ਪੜ੍ਹਾਈ ਤੁਸੀਂ ਉਹਨਾਂ ਨੂੰ ਇੱਥੇ ਦੀ ਕਰਾ ਰਹੇ ਆ, ਐਥਿਕਸ ਸਿਖਾ ਰਹੇ ਆ, ਮੋਰਲ ਸਿਖਾ ਰਹੇ ਆ। ਆਪ ਉਹਨਾਂ ਮੋਰੇ ਤੁਸੀਂ ਅਨਐਥੀਕਲ ਬਣ ਕੇ ਮੋਰਲ ਤੋਂ ਬਗੈਰ ਜਦੋਂ ਤੁਸੀਂ ਚੱਲਦੇ ਆ, ਫਿਰ ਉਹਦੇ ਨਤੀਜੇ ਚੰਗੇ ਨਹੀਂ ਹੁੰਦੇ। ਨਿਆਣੇ ਨੇ ਜਾਂ ਅਗਲੀ ਜਿਹੜੀ ਜਨਰੇਸ਼ਨ ਆ, ਉਹਨਾਂ ਨੇ ਉਹੀ ਸਿੱਖਣਾ ਆ ਜ਼ਿਆਦਾ ਜੋ ਘਰ ਚ ਹੁੰਦਾ ਦੇਖਦੇ ਆ। ਤੇ ਇੱਥੇ ਨਾਲ ਦੇ ਨਾਲ ਸਿਸਟਮ ਤੁਹਾਨੂੰ ਬੋਲਣਾ ਵੀ ਸਿਖਾ ਦਿੰਦਾ ਹੈ। ਜਿਹੜੇ ਤਾਂ ਅਸੀਂ ਸਾਡੇ ਜ਼ਮਾਨੇ ਦੇ ਜਾਂ ਤੋਂ ਪਹਿਲੋਂ ਦੇ ਆ, ਉਹ ਥੋੜੀ ਕੁਸਕਦੇ ਸੀ ਆਪਣੇ ਮਾਪਿਓ ਦੇ ਮੂਹਰੇ। ਤੇ ਹੁਣ ਦੇਖ ਲਿਓ, ਆਪਣੀ ਜਨਰੇਸ਼ਨ ਉਹ ਆ ਜਿਨ੍ਹਾਂ ਨੇ ਮਾਪਿਆਂ ਤੋਂ ਵੀ ਕੁੱਟ ਖਾਧੀ ਤੇ ਹੁਣ ਨਿਆਣਿਆਂ ਤੋਂ ਵੀ ਖਾਧੇ। ਹਾਂਜੀ ਬਿਲਕੁਲ। ਹੁਣ ਇੱਥੇ ਥੋੜਾ ਸਿਸਟਮ ਹੋਰ ਆ। ਇੱਥੇ ਤਾਂ ਇਹ ਆ ਵੀ ਪਤਾ ਲੱਗ ਜਾਂਦਾ ਬੱਚੇ ਨੂੰ ਬਹੁਤ ਜਲਦੀ, ਆਪਦੇ ਜਿਹੜੇ ਉਹਦੇ ਹੱਕ ਹਕੂਕ ਆ, ਹਸਤੀ ਹੈ, ਕਿਵੇਂ ਚੀਜ਼ਾਂ, ਕਿਵੇਂ ਕਾਨੂੰਨ ਉਹਦੇ ਨਾਲ ਖੜਾ, ਇਹਨਾਂ ਚੀਜ਼ਾਂ ਦਾ ਬੜੀ ਅਰਲੀ ਸਟੇਜ ਦੇ ਵਿੱਚ ਹੀ ਪਤਾ ਲੱਗ ਜਾਂਦਾ। ਬੜੀ ਛੋਟੀ ਉਮਰੇ, ਟੀਨਏਜ ਦੇ ਵਿੱਚ ਐਂਟਰੀ ਹੁੰਦਿਆਂ ਸਾਰੀ ਇਹ ਸਾਰੀਆਂ ਗੱਲਾਂ ਪਤਾ ਲੱਗ ਜਾਂਦੀਆਂ ਨੇ। ਪਰ ਫਿਰ ਵੀ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਰਾਜਕਰਨਵੀਰ ਸਿੰਘ ਜੀ, ਕਿ ਉੱਥੋਂ ਬੰਦਾ ਆਇਆ, ਉਸ ਸਿਸਟਮ ਦੇ ਵਿੱਚੋਂ ਆਇਆ ਕਿ ਬਈ ਉੱਥੇ ਬਰਾਬਰਤਾ ਹੈ ਨਹੀਂ, ਉੱਥੇ ਲੁੱਟ ਹੈ, ਉੱਥੇ ਤਕੜਾ ਜ਼ੋਰਾਵਰ ਹੈ, ਉੱਥੇ ਮਾਤੜ ਬੰਦੇ ਦੀ ਸੁਣਵਾਈ ਕੋਈ ਨਹੀਂ, ਉੱਥੇ
ਕਾਸਟ ਦੇ ਹਿਸਾਬ ਦੇ ਨਾਲ ਜਾਂ ਉੱਥੇ ਵਿਤਕਰਾ ਉੱਥੋਂ ਦੇ ਸਿਸਟਮ ਨਾਲ, ਉੱਥੇ ਪਛਾਣ ਕਰਕੇ ਬੰਦੇ ਮਾਰੇ ਜਾਂਦੇ ਆ, ਉੱਥੇ ਬਹੁਤ ਬਹੁਤ ਕੁਛ ਹੈ, ਬਹੁਤ ਜ਼ੁਲਮ ਹੁੰਦਾ ਆਪਾਂ ਦੇਖਿਆ। ਪਰ ਜੇਕਰ ਇੱਥੇ ਆ ਕੇ ਆਪਾਂ ਖੁਦ ਇਹ ਗੱਲਾਂ ਨੂੰ ਕਹਿਣੇ ਆ ਕਿ ਯਾਰ ਇੱਥੇ ਬਰਾਬਰਤਾ, ਇੱਥੇ ਸਾਰਾ ਕੁਛ ਹੈ, ਪਰ ਉਹਨਾਂ ਦੇ ਦਰਮਿਆਨ ਹੀ ਉਹੀ ਚੀਜ਼ਾਂ ਆਪਾਂ ਦੂਜਿਆਂ ਨਾਲ ਦੁਹਰਾ ਰਹੇ ਹਾਂ, ਉਹੀ ਚੀਜ਼ਾਂ ਆਪਾਂ ਇੱਥੇ ਆ ਕੇ ਰਿਪੀਟ ਕਰ ਰਹੇ ਹਾਂ, ਫਿਰ ਸਾਡਾ ਉੱਥੋਂ ਦਾ ਤੇ ਇੱਥੇ ਆਉਣ ਦਾ ਤਾਂ ਕੋਈ ਫਰਕ ਨਹੀਂ। ਫਿਰ ਸੋਚ ਤਾਂ ਉਹੀ ਲੈਣ ਦੀ ਨਾ। ਹਾਂ, ਉਹ ਸੋਚ ਤੋਂ ਬਚਦੇ ਬਚਾਉਂਦੇ ਇੱਥੇ ਪਹੁੰਚੇ। ਹਾਂਜੀ, ਤੇ ਕੰਮ ਜੇ ਆਪਾਂ ਫਿਰ ਉਹੀ ਕਰੀ ਰੱਖੀਏ। ਇੱਥੇ ਇੱਕ ਚੀਜ਼ ਮੈਂ ਕਲੀਅਰ ਕਰਦਾ, ਫਿਰ ਹਾਂਜੀ, ਅਸੀਂ ਸਾਰਿਆਂ ਨੂੰ ਨਹੀਂ ਕਹਿ ਰਹੇ। ਹਾਂਜੀ, ਬਿਲਕੁਲ। ਇਹ ਨਾ ਕੋਈ ਸੋਚੇ ਵੀ ਕਿਤੇ ਅਸੀਂ ਸਾਰਿਆਂ ਨੂੰ ਕਹੀ ਜਾ ਰਹੇ, ਨਹੀਂ। ਇਹ ਉਹਨਾਂ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਇਦਾਂ ਕਰਦੇ ਆ, ਜਿਹੜੇ ਤੁਸੀਂ ਬਿਲਕੁਲ ਠੀਕ ਚੱਲ ਰਹੇ ਆ, ਇਹ ਉਹ ਨਾ ਦਿਲ ਤੇ ਲਾਉਣ, ਸੱਟ ਉਹਨੂੰ ਹੀ ਲੱਗਣੀ ਅਸਲ ਚ। ਹਾਂਜੀ, ਸੱਚ ਉਹਨੂੰ ਹੀ ਚੁਭਣਾ, ਸੱਚ ਉਹਨੂੰ ਹੀ ਚੁਭਣਾ ਆ ਜਿਹੜਾ ਇਦਾਂ ਕਰਦਾ। ਮੈਨੂੰ ਚੇਤਾ ਜਦੋਂ ਆਪਾਂ ਇੱਕ ਟਰੈਕਿੰਗ ਦਾ ਸ਼ੋਅ ਕਰਦੇ ਸੀ, ਜਦੋਂ ਇਹ ਗੱਲ ਕਰਦੇ ਸੀਗੇ ਵੀ ਭਾਈ ਆ ਫੀਮ ਵਾਲਾ ਕੰਮ ਤੇ ਉਹ ਦੂਜਾ ਜਿਹੜਾ ਨਸ਼ਿਆਂ ਵਾਲਾ ਕੰਮ ਬੰਦ ਕਰੋ, ਤੇ ਇੱਕ ਬੰਦਾ ਆਇਆ ਸੀਗਾ, ਹਾਂਜੀ ਸ਼ੋਅ ਦੇ ਵਿੱਚ, ਉਹ ਆਪ ਕਰਦਾ ਹੋਊਗਾ ਤਾਂ ਹੀ ਉਹਨੂੰ ਦੁੱਖ ਲੱਗਾ, ਦੂਜਾ ਨਹੀਂ ਕਿਸੇ ਨੇ ਉਹਨੂੰ ਬਹੁਤ ਔਖ ਹੋਈ ਸੀ। ਜਿਹੜਾ ਆਪ ਨਸ਼ੇ ਦਾ ਵਪਾਰੀ ਆ, ਜਦੋਂ ਆਪਾਂ ਨਸ਼ੇ ਸਮਗਲਰ ਦੀ ਗੱਲ ਕਰਦੇ ਆ ਤਾਂ ਉਹਨੂੰ ਹੀ ਦੁੱਖ ਲੱਗਦਾ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੈਣ ਪਵਾਉਂਦਾ। ਹਾਂਜੀ ਬਿਲਕੁਲ ਠੀਕ ਹੈ ਨਾ। ਸੋ ਇਹ ਇਸੇ ਤਰੀਕੇ ਦੇ ਨਾਲ ਉਹ ਜਿਹੜਾ ਕਰਦਾ ਹੈ ਉਹਨੂੰ ਇਹ ਦੁੱਖ ਲੱਗਣਾ, ਜਿਹੜਾ ਕਹਿੰਦਾ ਵੀ ਨਹੀਂ ਹੱਕ ਦੀ ਕਮਾਈ ਜਿਹੜੀ ਮਿਲਣੀ ਚਾਹੀਦੀ ਆ, ਉਹਨੂੰ ਕਦੀ ਨਹੀਂ ਦੁੱਖ ਲੱਗਦਾ। ਉਹ ਕਹਿੰਦਾ ਵੀ ਹਾਂ ਇਹ ਤੇ ਗੱਲ ਬਹੁਤ ਚੰਗੀ ਆ, ਕਿਉਂਕਿ ਤੁਸੀਂ ਇੱਕ ਆਸਪੈਕਟ ਇਹ ਵੀ ਦੇਖੋ ਨਾ, ਜਿਹੜਾ ਇੱਕ EMPLOYER ਆਪਣੇ EMPLOYEE ਨੂੰ ਪੂਰੀ ਜਿਹੜੀ ਉਹਦੀ ਮਿਹਨਤ ਨਾਲ ਦੇ ਰਿਹਾ, ਉਹ ਫਾਈਨੈਂਸ਼ਲੀ ਉਸ ਹਿਸਾਬ ਦੇ ਨਾਲ ਪੂਰਾ ਕਰ ਰਿਹਾ, ਉਹਦੀ ਬਚਤ ਓਨੀ ਹੋਈ ਰਹੀ ਜਿੰਨੀ ਬਣਨੀ ਆ। ਹੁਣ ਜਿਹੜਾ ਇੱਕ ਬੰਦਾ ਕਿਸੇ ਨੂੰ ਦਬਾ ਕੇ ਬੰਦੂਆ ਮਜ਼ਦੂਰੀ ਕਰਾ ਕੇ ਕਰ ਰਿਹਾ, ਕਮਾਈ ਉਹ ਜ਼ਿਆਦਾ ਕਰ ਰਿਹਾ ਹੋਊਗਾ, ਬਿਲਕੁਲ ਉਹ ਦਿਖਾਉਣ ਨੂੰ ਵੀ ਇਦਾਂ ਹੋਊਗਾ, ਉਹ ਇੱਕ ਤੋਂ ਬਾਅਦ ਇੱਕ ਹੋਰ ਵੀ ਲੈ ਲੂਗਾ, ਉਹ ਚੀਜ਼ਾਂ ਵੀ ਇਦਾਂ ਦੀਆਂ ਕਰੂਗਾ। ਜਿਹੜਾ ਸਹੀ ਕਰ ਰਿਹਾ ਆ, ਉਹ ਬੇਸਿਕਲੀ ਉਹਨੂੰ ਇਹ ਲੱਗ ਰਿਹਾ ਯਾਰ ਮੈਂ ਵੀ ਗਲਤ ਕਰਾਂ, ਇਹ ਤਾਂ ਬੜਾ ਵਧੀਆ ਗਲਤ ਨੂੰ ਹੱਲਾਸ਼ੇਰੀ ਮਿਲ ਜਾਂਦੀ ਹੈ। ਕਹਿੰਦਾ ਯਾਰ ਉਹ ਗਲਤ ਕਰਕੇ ਇਹਦੀ ਤੇ ਚੜਾਈ ਆ, ਬੰਦਾ ਸ਼ਾਰਟ ਟਰਮ ਦੇਖਦਾ ਨਾ, ਲੌਂਗ ਟਰਮ ਦੇਖਣ ਵਾਲਾ ਜਿਹੜਾ ਇਨਸਾਨ ਆ, ਉਹਦੇ ਤੇ ਮਨ ਦੇ ਉੱਤੇ ਜਿੱਤ ਹੋਈ ਹੁੰਦੀ ਹੈ ਨਾ। ਤੇ ਬਹੁਤੀ ਜਿਹੜੀ ਆ ਉਹ ਇਦਾਂ ਨਹੀਂ ਹੁੰਦਾ, ਬਹੁਤਾ ਬੰਦਾ ਸ਼ਾਰਟ ਟਰਮ ਦੇਖਦਾ ਹੈ, ਉਹ ਦੇਖ ਕੇ ਦੂਜੇ ਨੂੰ ਜਿਹੜੀ ਉਹ ਸਹਿਜ ਅਵਸਥਾ ਤੋਂ ਬਾਹਰ ਹੋ ਕੇ ਬੰਦਾ ਲੱਗਦਾ ਯਾਰ ਇਹਦੀ ਤਾਂ ਬੱਲੇ ਬੱਲੇ, ਆਪਾਂ ਨੂੰ ਵੀ ਇਦਾਂ ਹੀ ਕਰਨਾ ਚਾਹੀਦਾ। ਉਹ ਬੇਸਿਕਲੀ ਗਲਤ ਕੰਮ ਨੂੰ ਵਧਾਵਾ ਦਿੰਦਾ ਹੈ। ਸੋ ਇਹੋ ਜਿਹੇ ਬੰਦੇ ਤਾਂ ਬਿਲਕੁਲ ਨਹੀਂ ਹੋਣੇ ਚਾਹੀਦੇ ਨਾ, ਵੀ ਜਿਹੜੇ ਗਲਤ ਕੰਮ ਨੂੰ ਵਧਾਵਾ ਦੇ ਰਹੇ ਆ, ਗਲਤ ਕੰਮ ਕਰ ਰਹੇ ਆ, ਤੇ ਜਿਹੜਾ ਸਿਸਟਮ ਉਹਨਾਂ ਨੂੰ ਫਿਰ ਵੀ ਜਿਹੜਾ ਉਹ ਗਾਂ ਲਈ ਜਾਵੇ। ਪਰ ਇਹ ਆ ਵੀ ਇੱਥੇ ਸਿਸਟਮ ਕੈਚ ਅਪ ਕਰ ਜਾਂਦਾ, ਕਿਉਂਕਿ ਇੱਕ ਗਲਤੀ ਕਿਤੇ ਕੁਛ ਹੋ ਗਈ ਤਾਂ ਪੁਰਾਣੇ ਸਾਰੇ ਜਿਹੜੇ ਕੱਚੇ ਚਿੱਠੇ ਆ ਉਹ ਨਿਕਲ ਜਾਂਦੇ ਆ, ਉਹ ਖੁੱਲ ਜਾਂਦੇ ਆ। ਤੇ ਉਦੋਂ ਫਿਰ ਇਦਾਂ ਇਹ ਕੇਸ ਦੇ ਮਾਮਲੇ 'ਚ ਇਦਾਂ ਦੇ ਕਈ ਜਿਹੜੇ ਆਉਂਦੇ ਆ। ਰੀਸੈਂਟਲੀ ਆਪਾਂ ਦੇਖਿਆ ਸੀ ਇੱਕ ਟਰੱਕਿੰਗ ਦੇ ਮਾਮਲੇ ਦੇ ਵਿੱਚ ਹੀ ਆਵਰਸ ਆਫ ਸਰਵਿਸ ਦੀ ਉਸ ਨੂੰ ਕਹਿੰਦੇ ਸੀਗੇ ਵੀ ਤੂੰ ਉਲੰਘਣਾ ਕਰ, ਤੂੰ ਕੋਈ ਨਹੀਂ ਚੱਲ। ਇੱਕ ਕੋਈ ਹੋਰ ਕਮਿਊਨਿਟੀ ਦਾ ਸੀਗਾ ਕੇਸ, ਉਹਨੂੰ ਬਾਅਦ ਮਿਲੀਅਨਸ ਆਫ ਡਾਲਰ ਮਿਲੇ। ਬਿਲਕੁਲ। ਤੇ ਪੁਰਾਣੇ ਜਿਨ੍ਹਾਂ ਦੇ ਨਾਲ ਧੱਕਾ ਹੋਇਆ ਉਹਨਾਂ ਨੂੰ ਵੀ ਮਿਲੇ। ਸੋ ਇਹ ਜਦੋਂ ਤੁਸੀਂ ਫਸਦੇ ਆ ਫਿਰ ਇਦਾਂ ਜਿਹੜੇ ਤੁਸੀਂ ਕਿਹਾ ਨਾ ਵੀ ਉਹਨਾਂ ਨੂੰ ਫੜਕਦੀ ਹੈ ਗੱਲ, ਮਤਲਬ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਚੋਰੀ ਕੀਤੀ ਹੈ। ਇਸ ਸੰਦਰਭ ਦੇ ਵਿੱਚ ਨਾ ਮੈਨੂੰ ਰਾਹਤ ਇੰਦੌਰੀ ਸਾਹਿਬ ਦੀ ਗੱਲ ਯਾਦ ਆ ਜਾਂਦੀ ਹੈ। ਉਹਨਾਂ ਨੇ ਕਿਤੇ ਰਾਤ ਨੂੰ, ਮਤਲਬ ਜਦੋਂ ਮੁਸ਼ਾਇਰਾ ਸੀਗਾ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਸਰਕਾਰ ਚੋਰ ਹੈ, ਤੇ ਉਹ ਤੜਕੇ ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ ਥਾਣੇ, ਤੇ ਉਹ ਕਹਿੰਦੇ ਵੀ ਹਾਂ ਦੱਸੋ ਤੁਸੀਂ ਕਿਹਾ ਸੀ ਸਰਕਾਰ ਚੋਰ ਹੈ। ਉਹ ਕਹਿੰਦਾ ਮੈਂ ਥੋੜਾ ਕਿਹਾ ਸੀ ਭਾਰਤ ਸਰਕਾਰ ਚੋਰ ਹੈ, ਮੈਂ ਤਾਂ ਸਰਕਾਰ ਚੋਰ ਹੈ ਪਾਕਿਸਤਾਨ ਦੀ ਵੀ ਹੋ ਸਕਦੀ, ਰੂਸ ਦੀ। ਉਹ ਕਹਿੰਦਾ ਵੀ ਉਹ ਸਿਪਾਹੀ ਪੁਲਿਸ ਵਾਲਾ ਮੇਰੇ ਮੂੰਹ ਨਹੀਂ ਝਾਕ ਕੇ ਵੀ ਮੈਂ ਫਸਾ ਲਿਆ, ਹਾਂ ਵੀ ਮੈਂ ਹੁਣ ਇਹਨੂੰ ਕੀ ਜਵਾਬ ਦੇਵਾਂ। ਕਹਿੰਦਾ ਹੱਸ ਪਏ ਤੇ ਉਹਨਾਂ ਨੇ ਮੈਨੂੰ ਕਹਿੰਦੇ ਰਿਲੀਜ਼ ਕਰਤਾ। ਉਹ ਉਹਨਾਂ ਦਿਨਾਂ ਦੀਆਂ ਗੱਲਾਂ, ਮਤਲਬ ਜਦੋਂ ਇੰਦਰਾ ਗਾਂਧੀ ਦਾ ਰਾਜ ਸੀਗਾ, ਐਮਰਜੈਂਸੀ ਤੋਂ ਬਾਅਦ ਜਿਹੜੀਆਂ, ਮਤਲਬ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਟਾਈਮਾਂ ਦੇ ਵਿੱਚ। ਤਾਂ ਉਹ ਕਹਿੰਦੇ ਮੈਂ ਥੋੜੋ ਕਿਹਾ ਵੀ ਭਾਰਤ ਸਰਕਾਰ ਚੋਰ ਹੈ। ਸੋ ਅਸੀਂ ਇਹ ਥੋੜੋ ਕਹਿਣਾ ਵੀ ਪਾਰਟੀਕੂਲਰ ਕੋਈ ਫਲਾਨਾ ਬੰਦਾ ਜਾਂ ਫਲਾਂ ਕੈਟਾਗਰੀ, ਫਲਾਂ ਜ਼ਿਲ੍ਹੇ ਚ ਫਲਾਂ ਕਾਉਂਟੀ, ਇਹ ਆਪਾਂ ਇਹ ਥੋੜੋ ਕਹਿਣਾ। ਆਪਾਂ ਤਾਂ ਕਹਿੰਦੇ ਕਿ ਸਮੁੱਚਤਾ ਦੇ ਵਿੱਚ ਹੀ ਜਿਹੜੇ ਲੋਕ ਅਜਿਹਾ ਕਾਰਾ ਕਰਦੇ ਨੇ ਜਿਹੜਾ ਕਿ ਬਿਲਕੁਲ ਗੈਰ ਇਖਲਾਕੀ ਹੈ, ਇਹਨੂੰ ਕਿਸੇ ਵੀ ਤਰੀਕੇ ਨਾਲ ਇਖਲਾਕੀ ਨਹੀਂ ਕਿਹਾ ਜਾ ਸਕਦਾ, ਔਰ ਗੈਰ ਮਨੁੱਖੀ ਵੀ ਕਹਿ ਸਕਦੇ ਹਾਂ, ਕਿਉਂਕਿ ਮਨੁੱਖ ਨਾਲ ਮਨੁੱਖ ਦੀ ਤਾਂ ਸਾਂਝ ਤਾਂ ਬਰਾਬਰਤਾ ਦੀ ਹੈ ਨਾ। ਜੇ ਆਪਾਂ ਇੱਕ ਦੂਜੇ ਨੂੰ ਬਰਾਬਰ ਮੰਨਦੇ ਹਾਂ, ਹੁਣ ਆਪਾਂ ਗੁਰੂ ਸਾਹਿਬਾਨ ਦੀ ਆਪਾਂ ਗੱਲ ਕੀਤੀ ਸੀ ਪਹਿਲਾਂ, ਤੇ ਸਦੀਆਂ ਲੱਗ ਗਈਆਂ ਉਹਨਾਂ ਨੂੰ ਜ਼ੁਲਮ ਦੇ ਖਿਲਾਫ ਬਰਾਬਰਤਾ ਦੇਣ ਦੇ ਵਿੱਚ ਹੀ ਲੜਾਈ ਲੜਦੇ ਆ। ਸਰਬੰਸ ਵਾਰ ਦਿੱਤਾ ਉਹਨਾਂ ਨੇ ਤਾਂ ਬਰਾਬਰਤਾ ਦੀ ਗੱਲ ਦੇ ਵਿੱਚ ਹੀ। ਸੋ ਉਹੀ ਸੀਗਾ ਕਿਸੇ ਹੋਰ ਦੇ ਲਈ ਆਪਣੀ ਜਿਹੜੀ ਆ ਉਹ ਕੁਰਬਾਨੀ ਦੇ ਦੇਣੀ, ਸ਼ਹਾਦਤ। ਹਾਂਜੀ ਬਿਲਕੁਲ, ਇਹ ਇਸੇ ਲਈ ਹੈ। ਹਾਂਜੀ। ਸੋ ਮਨੁੱਖ ਨਾਲ ਮਨੁੱਖ ਦੀ ਜਿਹੜੀ ਸਾਂਝ ਹੈ ਨਾ, ਇਹ ਹੈ ਹੀ ਬਰਾਬਰਤਾ ਦੀ ਅਸਲ ਦੇ ਵਿੱਚ। ਆਪਾਂ ਕਈ ਵਾਰੀ ਦੇਖਿਆ ਦਰਜਾਬੰਦੀ ਲੋਕ ਕਰ ਦਿੰਦੇ ਆ, ਪਰ ਉਹ ਦਰਜਾਬੰਦੀ ਗਲਤ ਆ, ਉਹ ਸਹੀ ਨਹੀਂ ਹੈ ਤਾਂ ਗਲਤ ਆ ਪ੍ਰਵੀਨ, ਪਰ ਇੱਥੇ ਅਪਲਾਈ ਹੋ ਹੀ ਜਾਂਦੀ ਹੈ। ਸੌਰੀ ਟੂ ਸੇ, ਪਰ ਪਤਾ ਨਹੀਂ ਇਹ ਇਨਸਾਨ ਦੀ ਫਿਤਰਤ ਆ ਜਾਂ ਜਿਹੜੇ ਆਪਾਂ ਓਵਰਆਲ ਜਿਉਂ ਜਨਮੇ ਆ।
ਈਵਨ ਆਪਾਂ ਜੇ ਦੇਖੀਏ ਨਾ, ਇਹ ਚੀਜ਼ ਆਪਾਂ ਨੂੰ ਜਾਨਵਰਾਂ ਦੇ ਵਿੱਚ ਵੀ ਦੀਦੀ ਆ। ਜਿਹੜਾ ਤਗੜਾ ਹੈ ਜ਼ੋਰ ਉਸੇ ਦਾ ਹੀ ਚੱਲਦਾ, ਸੁਪੀਰੀਅਰ ਜਿਹੜੀ ਆ ਉਹ ਪਰ ਉਹਨੂੰ ਲੜ ਭਿੜ ਕੇ ਆ, ਉਹਨਾਂ ਦੀ ਤਾਂ ਲਾਈਫ ਐਗਜ਼ਿਸਟ ਹੈ, ਉਹਨਾਂ ਦੀ ਤੇ ਇਹੀ ਆ ਨਾ ਵੀ ਉਹਨਾਂ ਦੀ ਐਗਜ਼ਿਸਟੈਂਸ ਆ ਵੀ ਆਪਣੇ ਵੰਸ਼ ਨੂੰ ਕਿੱਦਾਂ ਅੱਗੇ ਵਧਾਉਣਾ ਤੇ ਕਿੱਦਾਂ ਜਿਹੜਾ ਖਾਣ ਪੀਣ ਦਾ ਸੁਖਾਲਾ ਹੋਵੇ। ਇਨਸਾਨ ਨੂੰ ਤੇ ਇਹ ਪ੍ਰੋਬਲਮ ਨਾ ਇਨਸਾਨ ਨੂੰ ਤੇ ਕੋਈ ਪ੍ਰੋਬਲਮ ਨਹੀਂ, ਕੰਮ ਮਿਲਦਾ, ਕੰਮ ਸਾਰਾ ਕੁਝ ਆ, ਫੈਸਿਲਿਟੇਟ ਜੀਵਨ ਸਾਥੀ ਹਰ ਇੱਕ ਚੀਜ਼ ਹੈਗੀ ਆ। ਸੋ ਪਰ ਉਹ ਬਿਰਤੀ ਛੱਡਦਾ ਨਹੀਂ। ਲੋਕ ਵੀ ਕਹਿੰਦੇ ਹੋਣੇ ਅੱਜ ਪਤਾ ਨਹੀਂ ਕਿਹੜੀਆਂ ਗੱਲਾਂ ਦੇ ਵਿੱਚ ਲੱਗ ਗਏ, ਅੱਜ ਅਧਿਆਤਮਵਾਦ ਵਾਲਾ ਹਾਵੀ ਹੋਇਆ। ਕੋਈ ਗੱਲ ਨਹੀਂ, ਪਰ ਇਹ ਆ ਵੀ ਚਲੋ ਇਹ ਚੀਜ਼ਾਂ ਜਿਹੜੀਆਂ ਆ ਆਪਾਂ ਨੂੰ ਦੇਖਣੀਆਂ ਪੈਣੀਆਂ, ਜਿਹੜੀਆਂ ਕਮਜ਼ੋਰੀਆਂ ਆ ਉਸ ਨੂੰ ਮੰਨ ਕੇ ਉਹਨਾਂ ਨੂੰ ਪਛਾਣਨਾ ਕਰਨਾ। ਹਾਂਜੀ, ਉਹ ਤਾਂ ਇਹਦਾ ਇੱਕ ਜਿਹੜਾ ਡੈਂਟ ਆ ਉਹ ਇਹ ਵੀ ਪੈਂਦਾ ਵੀ ਆਪਾਂ ਸਾਰੇ ਇੱਥੇ ਨਾ ਆਪਣੇ ਧਰਮ ਦੇ, ਆਪਣੇ ਖਿੱਤੇ ਦੇ ਰਿਪਰੈਜ਼ੈਂਟੇਟਿਵ ਵਾਲੀ ਗੱਲ ਹੀ ਬਣ ਜਾਂਦੀ ਹੈ। ਆਪਾਂ ਸਾਰੇ ਇੱਥੇ ਉਹੀ ਆ। ਜਦੋਂ ਆਪਣੀ ਕਮਿਊਨਿਟੀ ਦੇ ਵਿੱਚ, ਆਪਣੇ ਭਾਈਚਾਰੇ ਦੇ ਵਿੱਚ ਇਹੋ ਜਿਹੀ ਕੋਈ ਘਟਨਾ ਵਾਪਰਦੀ ਹੈ ਤੇ ਉਹਦੇ ਨਾਲ ਉਹ ਬੰਦਾ ਇੰਡੀਵਿਜੂਅਲ ਨਹੀਂ ਇਕੱਲਾ ਸ਼ਰਮਸਾਰ ਹੁੰਦਾ, ਅਸੀਂ ਸਾਰੇ ਵੀ ਹੁੰਨੇ ਆ। ਆਪਣੇ ਸਾਰਿਆਂ ਦੇ ਨਾਲ ਹੀ ਇਹ ਚੀਜ਼ਾਂ ਜਦੋਂ ਹੁੰਦੀਆਂ ਨੇ ਨਾ, ਤੇ ਫਿਰ ਉਹ ਲੋਕ ਜਦੋਂ ਅਧਿਕਾਰੀ ਜਾਂ ਮੀਡੀਆ ਜਾਂ ਹੋਰ ਚੀਜ਼ਾਂ, ਜਦੋਂ ਇਹ ਚੀਜ਼ਾਂ ਬਾਹਰ ਆਉਂਦੀਆਂ ਨੇ ਤਾਂ ਫਿਰ ਉਹ ਸਾਰਿਆਂ ਨੂੰ ਹੀ ਡੈਂਟ ਕਰਦੀਆਂ ਨੇ। ਜਦੋਂ ਚਾਹੇ ਕੋਈ ਕਿਸੇ ਵੀ ਤਰੀਕੇ ਨਾਲ ਗੈਰ ਕਾਨੂੰਨੀ ਕੰਮ ਦੇ ਵਿੱਚ, ਕੋਈ ਗੈਰ ਅਖਲਾਕੀ ਕੰਮ ਦੇ ਵਿੱਚ ਜਦੋਂ ਫੜਿਆ ਜਾਂਦਾ, ਫਿਰ ਉਹ ਲੋਕ ਸਾਰਿਆਂ ਨੂੰ ਉਸੇ ਰੱਸੇ ਬੰਨਣ ਦੀ ਕੋਸ਼ਿਸ਼ ਕਰਦੇ ਆ, ਸਾਰੇ ਭਾਈਚਾਰੇ ਨੂੰ ਹੀ ਨੂੜਨ ਦੀ ਕੋਸ਼ਿਸ਼ ਕਰਦੇ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਬਚਣਾ ਵੀ ਚਾਹੀਦਾ। ਔਰ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਇਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਟਾਕ ਸ਼ੋਅ ਦੇ ਵਿੱਚ ਕਿਸੇ ਪਾਰਟੀਕੂਲਰ ਬੰਦੇ ਨੂੰ ਜਾਂ ਇੰਡੀਵਿਜੂਅਲ ਨੂੰ ਟਾਰਗੇਟ ਨਹੀਂ ਕੀਤਾ ਗਿਆ। ਇੱਕ ਅਜਿਹੀ ਘਟਨਾ ਵਾਪਰੀ ਜਿਹਨੇ ਇਹ ਲੋੜ ਮਹਿਸੂਸ ਕੀਤੀ, ਹਾਂਜੀ, ਜਿਹਨੇ ਸਵਾਲ ਖੜਾ ਕੀਤਾ, ਜਿੱਥੋਂ ਇਹ ਲੋੜ ਮਹਿਸੂਸ ਹੋਈ ਕਿ ਇਹਦੇ ਉੱਤੇ ਗੱਲ ਹੋਣੀ ਚਾਹੀਦੀ ਆ। ਵਿਕਟਮਸ ਦੋਨੇ ਧਿਰਾਂ ਨੇ, ਕਈ ਥਾਵਾਂ ਤੇ ਇੰਪਲਾਇਰ ਵੀ ਹੈ, ਇੰਪਲਾਈ ਵੀ ਨੇ, ਇੰਪਲਾਇਰ ਵੀ ਹੋ ਸਕਦਾ ਹੈ। ਬਥੇਰੇ ਥਾਈਂ ਇੰਪਲਾਈਜ਼ ਨੇ ਮਾੜੀਆਂ ਕੀਤੀਆਂ ਹੋਣਗੀਆਂ, ਬਥੇਰੇ ਥਾਈਂ ਉਹਨਾਂ ਨੇ ਜਾਣ ਪਛਾਣ ਕਰਕੇ ਜਾਂ ਖੁੱਲ੍ਹਦਿਲੀ ਕਰਕੇ ਪੈਸੇ ਵੀ ਵੱਧ ਫੜ ਲਏ ਜਾਂ ਉਸ ਤੋਂ ਬਾਅਦ ਕੰਮ ਨਹੀਂ ਕੀਤਾ। ਐਸੀਆਂ ਵੀ ਆਪਾਂ ਘਟਨਾਵਾਂ ਵਾਪਰਦੀਆਂ ਦੇਖਦੇ ਹਾਂ, ਪਰ ਫਿਰ ਵੀ ਫੋਰਸ ਲੇਬਰ ਉੱਤੇ ਆਪਣੀ ਜਿਹੜੀ ਗੱਲਬਾਤ ਸੀ ਉਹ ਕੇਂਦਰਿਤ ਸੀਗੀ। ਇਹ ਵੀ ਨਾਲ ਦੱਸ ਜਾਈਏ, ਜੇ ਕੋਈ ਹੈਗਾ ਆ ਫੋਰਸਡ ਲੇਬਰ ਦੇ ਵਿੱਚ ਤਾਂ ਹੈਲਪ ਅਵੇਲੇਬਲ ਆ ਤੁਹਾਡੇ ਲਈ। ਇਹ ਵੀ ਜਿਹੜਾ ਤੁਹਾਨੂੰ ਅਸੀਂ ਦੱਸਦੇ ਜਾਈਏ, ਤੁਸੀਂ ਜਿਹੜੇ ਅਧਿਕਾਰੀਆਂ ਦੇ ਨਾਲ ਕਰ ਸਕਦੇ ਆ। ਇਹ ਹਿਊਮਨ ਟ੍ਰੈਫਿਕਿੰਗ ਦਾ ਮਸਲਾ ਵੀ ਆ, ਉਹ ਫੋਰਸਡ ਲੇਬਰ ਦਾ ਵੀ ਆ। ਇੱਕ ਮੈਂ ਹੋਰ ਦੇਖ ਰਿਹਾ ਸੀ ਰੀਸੈਂਟਲੀ, ਹੋਈ ਇੱਕ ਹੋਰ ਜਿਹੜੀ ਖਬਰ ਇਸ ਟਾਈਮ ਸਾਹਮਣੇ ਆਉਂਦੀ ਆ ਪ੍ਰਵੀਨ ਜੀ, ਵੀ ਇੱਕ ਹੋਰ ਕਮਿਊਨਿਟੀ ਦੇ ਵਿੱਚੋਂ ਇਸੇ ਤਰੀਕੇ ਦੇ ਨਾਲ ਇੱਕ ਬੰਦਾ ਆ 32 ਸਾਲਾ ਐਡਵਾਰਡੋ ਹਾਵੀਅਰ ਗੋਮੇਜ਼, ਤੇ ਉਹਦੇ ਜਿਹੜੇ ਸਾਬਕਾ ਪਾਰਟਨਰ ਪਹਿਲਾਂ ਜਿਹੜੀ ਅਲਵਰਸ ਸੀਗੀ ਮਾਰਗਰੀਟਾ, ਉਹਨਾਂ ਨੂੰ ਵੀ ਸਜ਼ਾ ਜਿਹੜੀ ਆ ਫੋਰਸ ਲੇਬਰ ਦੇ ਮਾਮਲੇ ਸੁਣਾਈ ਗਈ ਆ। ਈਡਨਬਰਗ ਦੀ ਇਹ ਜਿਹੜੀ ਖਬਰ ਆ ਇਹ ਆ ਰਹੀ ਆ ਵੀ ਉਹਨਾਂ ਨੇ US ਦੇ ਵਿੱਚ ਲੋਕਾਂ ਨੂੰ ਲਿਆਂਦਾ, ਇਲੀਗਲੀ ਲਿਆਂਦਾ, ਤੇ ਉਹਨਾਂ ਦੀ ਵਿਲ ਦੇ ਅਗੇਂਸਟ ਉਹਨਾਂ ਨੂੰ ਬੰਧਕ ਬਣਾ ਕੇ ਰੱਖਿਆ ਤੇ ਕੰਮ ਕਰਾਇਆ। ਬੇਸਿਕਲੀ ਉਹੀ ਜਿੱਦਾਂ ਇਮੀਗ੍ਰੇਸ਼ਨ ਦਾ ਜਿਹੜਾ ਉਹ ਰੌਲਾ ਹੈ, ਡਰ ਉਹੀ ਪਾ ਦਿੰਦੇ ਆ। ਪਰ ਇਹ ਭੁੱਲ ਜਾਂਦੇ ਇੱਕ ਵਾਰੀ ਫੇਰ ਵੀ ਜਿਹੜਾ ਕੋਈ ਬੰਦਾ ਇਮੀਗ੍ਰੇਸ਼ਨ ਦਾ ਡਰ ਪਾਉਂਦਾ ਆ, ਇਸ ਤਰੀਕੇ ਨਾਲ ਰੋਕਦਾ, ਵੀ ਉਹ ਬੰਦੇ ਦੀ ਸਗੋਂ ਇਮੀਗ੍ਰੇਸ਼ਨ ਹੋਰ ਜਲਦੀ ਹੁੰਦੀ। ਉਹ ਕਈ ਵਾਰੀ ਉਹ ਪਤਾ ਨਹੀਂ ਹੁੰਦਾ, ਬਸ ਇਹ ਆ ਵੀ ਉਹ ਹੱਕਾਂ ਦਾ ਨਹੀਂ ਪਤਾ ਹੁੰਦਾ, ਵੀ ਇਹ ਜਿਹੜੇ ਅਬਿਊਜ਼ ਤੋਂ ਜਿਹੜਾ ਤੁਸੀਂ ਬਚ ਕੇ ਇਨਫੈਕਟ ਉਹ ਤੁਸੀਂ ਉਸਦੇ ਉਲਟੀ ਜਿਹੜੀ ਸ਼ਿਕਾਇਤ ਕਰਕੇ ਇਹ ਕਰ ਵੀ ਸਕਦੇ। ਇਹ ਨਹੀਂ ਆ ਵੀ ਹੁਣ ਤੁਸੀਂ ਗਲਤ ਇੰਪਲੋਈ ਨੇ ਹੁਣ ਡਰ ਪਾਈ ਜਾਣਾ ਇੰਪਲੋਈ ਨੂੰ ਵੀ ਮੈਂ ਤਾਂ ਤੇਰੀ ਗਲਤ ਸ਼ਿਕਾਇਤ ਕਰ ਦੂੰਗਾ, ਤੂੰ ਨਹੀਂ ਏਦਾਂ ਕਰ ਸਕਦਾ, ਏਦਾਂ ਨਹੀਂ। ਦੋਨੋਂ ਪਾਸਿਓਂ ਹੀ ਜਿਹੜੀ ਆ ਇੱਕ ਦੂਜੇ ਦੀ ਇੱਜ਼ਤ ਜਿਹੜੀ ਹੋਣੀ ਜ਼ਰੂਰੀ ਆ। ਸੋ ਬਹੁਤ ਸਾਰੇ ਅਜਿਹੇ ਲੋਕ ਆ ਜਿਨ੍ਹਾਂ ਨੇ ਸ਼ੁਰੂਆਤਾਂ 'ਚ ਸਟੋਰਾਂ 'ਚ ਕੰਮ ਕੀਤਾ ਹੋਣਾ, ਜਿਹੜੇ ਇੱਥੇ ਵੀ ਆ ਜਾਂ ਕਿਤੇ ਹੋਰ ਥਾਵਾਂ ਤੇ ਵੀ ਆ, ਉਹਨਾਂ ਨੂੰ ਇਹ ਕਹਿ ਕੇ ਨਹੀਂ ਪੈਸੇ ਦਿੱਤੇ ਜਾਂਦੇ ਵੀ ਇਹ ਤਾਂ ਤੇਰੀ ਟ੍ਰੇਨਿੰਗ ਚੱਲਦੀ ਆ। ਬਿਲਕੁਲ। ਕਈ ਮਹੀਨਿਆਂ ਵੱਧੀ ਜਿਹੜਾ ਏਦਾਂ ਹੀ ਚਲਾ ਲੈਂਦੇ ਆ, ਕੋਈ ਨਹੀਂ ਤੈਨੂੰ ਟ੍ਰੇਨ ਕਰਦੇ ਆ, ਬਸ ਏਦਾਂ ਹੀ ਕੰਮ ਜਿਹੜਾ ਉਹ ਚਲਾ ਲਿਆ ਜਾਂਦਾ। ਸੋ ਇਹ ਇੱਕ ਨਾ ਨਹੀਂ, ਕਈਆਂ ਦੇ ਨਾਲ ਇਹ ਚੀਜ਼ ਜਿਹੜੀ ਉਹ ਵਾਪਰੀ ਹੁੰਦੀ ਆ, ਪਰ ਏਦਾਂ ਕਰਨਾ ਨਹੀਂ ਚਾਹੀਦਾ। ਪਰ ਜੇ ਕਿਸੇ ਦਾ ਬਿਜ਼ਨਸ ਦਾ ਵਾਧਾ ਹੋ ਰਿਹਾ ਆ ਕਿਸੇ ਦੀ ਮਦਦ ਦੇ ਨਾਲ, ਤੁਹਾਨੂੰ ਉਹਦਾ ਮਿਹਨਤ ਨਾ ਦਿਓ, ਸਗੋਂ ਅਗਲੇ ਸ਼ੌਂਕ ਦੇ ਨਾਲ, ਮੌਜ ਦੇ ਨਾਲ ਆ ਕੇ ਤੁਹਾਡੇ ਨਾਲ ਕੰਮ ਕਰਦੇ, ਖੁੱਲ੍ਹ ਦਿਲੀ ਦੇ ਨਾਲ ਕੰਮ ਕਰਦੇ ਬੰਦਾ। ਫਿਰ ਕਈ ਥਾਵਾਂ ਤੇ ਤਾਂ ਆਪਾਂ ਦੇਖਿਆ ਵੀ ਤੁਹਾਡੀ ਜਿਹੜੀ ਆਪਸੀ ਕਮਿਊਨੀਕੇਸ਼ਨ ਆ ਐਡਾ ਸੋਹਣਾ ਬਣ ਜਾਂਦਾ ਵੀ ਬੰਦਾ ਇੱਕ ਤਰੀਕੇ ਨਾਲ ਇਹ ਮੰਨਦਾ ਵੀ ਮੈਂ ਤਾਂ ਘਰੇ ਹੀ ਕੰਮ ਕਰਦਾ, ਮੇਰਾ ਆਪਣਾ ਹੈ, ਵੀ ਜੇ ਘੱਟ ਕਰੂੰਗਾ ਜਾਂ ਮੈਂ ਜੇ ਨਾ ਕੀਤਾ ਇਹ ਤਾਂ ਮੇਰਾ ਆਪਣਾ ਨੁਕਸਾਨ ਹੈ। ਸੋ ਐਸਾ ਵੀ ਮੋਰਲ ਇਖਲਾਕ ਬੰਦੇ ਕਈ ਦਿਖਾਉਂਦੇ ਨੇ। ਪਰ ਜਿਵੇਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਦਰਮਿਆਨ ਵੀ ਇਸ ਚੀਜ਼ ਨੂੰ ਛੂਹਿਆ ਸੀ, ਪੱਖ ਨੂੰ ਛੂਹਿਆ ਸੀਗਾ ਕਿ ਇਸ ਤਰ੍ਹਾਂ ਦਾ ਜਿਹੜਾ ਗਲਤ ਆ, ਇਹ ਗੈਰ ਇਖਲਾਕੀ ਤੇ ਗੈਰ ਕਾਨੂੰਨੀ ਵੀ ਆ, ਤੁਹਾਡੇ ਸਾਹਮਣੇ ਹੋ ਰਿਹਾ ਜਾਂ ਤੁਹਾਡੇ ਨਾਲ ਹੋ ਰਿਹਾ। ਤਾਂ ਜਿਵੇਂ ਰਾਜ ਕਰਨਵੀਰ ਸਿੰਘ ਹੋਰਾਂ ਨੇ ਦੱਸਿਆ ਕਿ ਤੁਸੀਂ ਕਾਨੂੰਨੀ ਮਦਦ ਵੀ ਇਸ ਮਾਮਲੇ ਦੇ ਵਿੱਚ ਲੈ ਸਕਦੇ ਆ। ਸੋ ਲੈਣੀ ਚਾਹੀਦੀ, ਕਿਉਂਕਿ
ਜਿਹੜਾ ਬੰਦਾ ਫਸਿਆ ਹੁੰਦਾ ਨਾ, ਉਹ ਕਈ ਤਰੀਕੇ ਦੇ ਹੱਥ ਪੱਲੇ ਮਾਰਦਾ। ਕਈ ਵਾਰੀ ਆਪਣੀ ਕਮਿਊਨਿਟੀ ਦੇ ਮੋਹਤਬਰ ਬੰਦਿਆਂ ਨੂੰ ਵਿੱਚ ਪਾਉਂਦਾ, ਕਈ ਵਾਰੀ ਜਾਣ ਪਛਾਣ ਦੇ ਨੂੰ ਪਾਉਂਦਾ ਵੀ ਕੋਈ ਬਚੇ। ਜੇ ਨਹੀਂ ਗੱਲ ਬਣਦੀ ਤਾਂ ਫਿਰ ਤੁਹਾਨੂੰ ਇਵੈਂਚੁਅਲੀ ਇਹ ਸਹਾਰਾ ਜਿਹੜਾ ਲਾਸਟ ਲੈਣਾ ਚਾਹੀਦਾ। ਕਾਨੂੰਨ ਤੁਹਾਡੇ ਹੱਕ ਦੇ ਵਿੱਚ ਆ। ਤੁਹਾਡੇ ਨਾਲ ਜੇ ਧੱਕਾ ਹੋ ਰਿਹਾ, ਤੁਸੀਂ ਡਰੋ ਨਾ। ਅਗਲੇ ਇਹ ਨਹੀਂ ਪੁੱਛਦੇ ਫਿਰ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਜਾਂ ਕਿੱਦਾਂ ਆ, ਕਿਵੇਂ ਆ। ਜੇ ਧੱਕਾ ਹੋ ਰਿਹਾ ਤਾਂ ਧੱਕੇ ਦੇ ਖਿਲਾਫ ਬੋਲਣਾ ਚਾਹੀਦਾ। ਵੈਸੇ ਵੀ ਆਪਾਂ ਨੂੰ ਇਖਲਾਕੀ ਤੌਰ ਤੇ ਗੁਰੂ ਸਾਹਿਬਾਨ ਨੇ ਵੀ ਇਹੀ ਜਿਹੜੀ ਉਹ ਚੀਜ਼ ਸਮਝਾਈ। ਹਾਂਜੀ, ਤੇ ਆਪਣਾ ਸਮਾਂ ਜਿਹੜਾ ਰਾਜ ਕਰਮਵੀਰ ਸਿੰਘ ਜੀ ਸਮਾਪਤੀ ਵਾਲਾ, ਤੇ ਜਾਂਦੇ ਜਾਂਦੇ ਆਪਾਂ ਆਰਟ ਕੈਂਪ ਦੇ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਆ ਉਹ ਸਰੋਤਿਆਂ ਨੂੰ ਸਾਂਝੀ ਕਰਦੇ ਚੱਲੀਏ। ਬਿਲਕੁਲ, ਫਾਈਨ ਆਰਟਸ ਦੇ ਵਿੱਚ ਆਪਣੀ ਕਮਿਊਨਿਟੀ ਇਹ ਨਹੀਂ ਆ ਵੀ ਹੈਗੀ ਨਹੀਂ ਜੀ, ਘੱਟ, ਪਰ ਆਪਾਂ ਨੂੰ ਸੂਖਮ ਕਲਾਵਾਂ ਦੇ ਵਿੱਚ ਵਧਣਾ ਚਾਹੀਦਾ। ਆਪਣਾ ਚਾਹੇ ਉਹ ਇਤਿਹਾਸ ਆ ਤੇ ਚਾਹੇ ਉਹ ਆਪਣਾ ਦਰਦ ਆ ਜਾਂ ਆਪਣੀ ਖੁਸ਼ੀ ਆ, ਕਈ ਚੀਜ਼ਾਂ ਇਜ਼ਹਾਰ ਕਰਨ ਦਾ ਮੌਕਾ ਆਰਟ ਦੇ ਜ਼ਰੀਏ ਜਿਹੜਾ ਉਹ ਮਿਲਦਾ ਆ। ਸੋ ਜੇ ਬੱਚੇ ਸਾਰਿਆਂ ਨੇ ਆਰਟਿਸਟ ਨਹੀਂ ਬਣਨਾ ਹੁੰਦਾ, ਪਰ ਇਹ ਆ ਵੀ ਉਹ ਲਾਈਨ ਸ਼ੋਅ ਕੇ ਦੇਖਣੀ ਚਾਹੀਦੀ ਆ, ਕਰਕੇ ਦੇਖਣੀ ਚਾਹੀਦੀ। ਕੀ ਪਤਾ ਹੁੰਦਾ ਕਿਹਦੇ ਅੰਦਰ ਕਿਹੜਾ ਆਰਟਿਸਟ ਜਿਹੜਾ ਉਹ ਛੁਪਿਆ ਬੈਠਾ ਹੈ, ਕਿਹਦੇ ਅੰਦਰ ਗਲੇਲੀਓ ਆ, ਕਿਹਦੇ ਅੰਦਰ ਕੌਣ ਆ, ਕੌਣ ਜਿਹਦੇ ਅੰਦਰ ਜਿਹੜਾ ਉਹ ਬੈਠਾ ਹੈ, ਕਿਹਨੇ ਜਾਗ ਜਾਣਾ ਹੁੰਦਾ ਹੈ। ਸੋ ਇਹੋ ਜਿਹੇ ਆਰਟ ਕੈਂਪਸ ਦੇ ਨਾਲ ਬੱਚਿਆਂ ਦਾ ਇੱਕ ਤਾਂ ਚਲੋ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਤੁਹਾਨੂੰ ਵੀ ਥੋੜੀ ਸੌਖ ਰਹਿੰਦੀ ਆ, ਮਾਪਿਆਂ ਨੂੰ ਵੀ। ਬੱਚੇ ਜਿਹੜੇ ਉਹ ਕੁਛ ਨਵੀਂ ਚੀਜ਼ ਸਿੱਖਦੇ ਆ, ਦਿਲਚਸਪੀ ਲੈਂਦੇ ਆ, ਰੂਟੀਨ ਤੋਂ ਹਟ ਕੇ ਕੁਛ ਅਲੱਗ ਹੋ ਸਿੱਖਦੇ ਆ ਬੱਚੇ ਬਾਕੀਆਂ ਦੇ ਨਾਲ। ਨਵੇਂ ਸਕੂਲ ਦੇ ਵਿੱਚ ਤਾਂ ਚਲੋ ਰੋਜ਼ਾਨਾ ਉਹਨਾਂ ਨੂੰ ਮਿਲਦੇ ਹੀ ਆ ਜਿਹੜੇ ਆਪਣੇ ਸਾਥੀ ਆ। ਇੱਥੇ ਕੁਛ ਨਵਿਆਂ ਦੇ ਨਾਲ ਨਵੀਆਂ ਗੱਲਾਂ, ਨਵੀਆਂ ਚੀਜ਼ਾਂ ਸਿੱਖਣ ਨੂੰ ਜਿਹੜਾ ਮਿਲਦਾ ਆ। ਸੋ ਇਹ ਦੱਸ ਦਈਏ 8 ਜੁਲਾਈ ਤੋਂ ਲੈ ਕੇ 13 ਜੁਲਾਈ ਤੱਕ ਇਹ ਕੈਂਪ ਹੋਣਾ ਆ, ਆਰਟ ਕੈਂਪ ਹੋਣਾ ਆ। ਤੇ 8 ਤੋਂ 12 ਤੱਕ ਰੋਜ਼ਾਨਾ ਕਲਾਸਾਂ, ਤੇ ਫਿਰ 13 ਜੁਲਾਈ ਨੂੰ ਜਿਹੜਾ ਆ ਇਸ ਦੇ ਵਿੱਚ ਪ੍ਰਵੀਨ ਜੀ ਦੱਸਦੇ ਜਾਈਏ, ਇਹ ਜਿਹੜਾ ਗ੍ਰੈਜੂਏਸ਼ਨ ਸੈਰੇਮਨੀ ਆ ਉਹਨਾਂ ਬੱਚਿਆਂ ਦੀ, ਉਹ ਪੂਰੇ 5 ਰੋਜ਼ਾ 5 ਦਿਨਾਂ ਦੇ ਜਿਹੜੇ ਕੋਰਸ ਨੂੰ ਪੂਰਾ ਕਰਨ ਦੇ ਜਿਹੜੇ ਉਹ ਸੰਬੰਧ ਦੇ ਵਿੱਚ